ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੁਤੇ ਪ੍ਰੋਗਰਾਮ ਦੇ ਵਿੱਚ ਸਭਨਾਂ ਦਾ ਜੀ ਆਇਆਂ ਨੂੰ। ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 8 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਫੇਜ਼ਰ ਕੰਪਨੀ ਨੇ ਜਿਹੜੀ ਆ FDA ਤੋਂ ਕਲੀਅਰੈਂਸ ਲੈ ਲਈ ਹੈਗੀ ਆ। ਜਿਹੜਾ ਨਵਾਂ ਵੈਕਸੀਨ ਉਹਨਾਂ ਨੇ ਬਣਾਇਆ ਹੈਗਾ, ਆਲਰੇਡੀ ਇੰਗਲੈਂਡ ਦੇ ਵਿੱਚ ਜਿਹੜੀਆਂ ਆ ਵੈਕਸੀਨ ਲਾਣੇ ਉਹਨੀ ਸ਼ੁਰੂ ਕਰ ਦਿੱਤੇ ਹੈਗੇ ਆ। ਜਿਹੜੀ ਹੁਣ ਤੋਂ ਕੁਝ ਸਮਾਂ ਹੀ ਪਹਿਲਾਂ ਜਿਹੜੀ ਖਬਰ ਆਈ ਆ, ਅੱਜ ਸਵੇਰੇ ਬ੍ਰਿਟੇਨ ਨੇ ਅਨਾਊਂਸ ਕੀਤਾ ਵੀ ਜਿਹੜਾ ਫੇਜ਼ਰ ਦਾ ਵੈਕਸੀਨ ਆ, ਉਹ ਜਿਹੜਾ ਫਸਟ ਵੈਸਟਰਨ ਕੰਟਰੀ ਬਣੀ ਆ ਜਿਹੜੀ ਕਿ ਉਹਨਾਂ ਨੇ ਉਸ ਟੀਕੇ ਨੂੰ ਐਡਮਿਨਿਸਟਰ ਕਰਨਾ, ਜਾਣੀ ਕਿ ਲਾਣਾ ਸ਼ੁਰੂ ਕਰ ਦਿੱਤਾ ਹੈਗਾ ਆ। ਤੇ ਕਹਿੰਦੇ ਪਈ ਫੇਜ਼ਰ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਵੀ ਕਹਿ ਦਿੱਤਾ, ਸਾਡੇ ਕੋਲ ਹੋਰ ਬਹੁਤ ਜ਼ਿਆਦਾ ਡੋਜ਼ਸ ਨਹੀਂ ਹੈਗੀਆਂ, ਕਿਉਂਕਿ ਹੋਰ ਮੁਲਕਾਂ ਨੇ ਇਸ ਨੂੰ ਆਲਰੇਡੀ ਬਾਈ ਕਰ ਲਿਆ। ਜੂਨ ਜੁਲਾਈ ਤੱਕ ਐਕਸਟਰਾ ਮਿਲਣਗੀਆਂ। ਇੰਗਲੈਂਡ ਦੇ ਵਿੱਚ 90 ਸਾਲਾਂ ਦੀ ਮਾਰਗਰੇਟ ਕੀਨਨ ਪਹਿਲੀ ਬੀਬੀ ਬਣੀ ਆ ਜਿਸ ਨੇ ਇਹ ਟੀਕਾ ਲਵਾਇਆ, ਤੇ ਉਹ ਕਹਿੰਦੀ ਆ ਵੀ ਜੇ ਮੈਂ 90 ਸਾਲਾਂ ਦੀ ਹੋ ਕੇ ਇਹ ਟੀਕਾ ਲਵਾ ਸਕਦੀ ਹਾਂ ਤੇ ਤੁਸੀਂ ਵੀ ਇਸ ਨੂੰ ਲਵਾ ਸਕਦੇ ਹੈਗੇ ਆ। ਸਾਇੰਟਿਸਟ ਜਿਹੜੇ ਹੈਗੇ ਆ ਐਸਟਰਾਜ਼ਨੇਕਾ ਤੇ ਯੂਨੀਵਰਸਿਟੀ ਆਫ ਆਕਸਫੋਰਡ ਦੇ, ਉਹ ਪਹਿਲੇ ਫਸਟ ਵੈਕਸੀਨ ਡਿਵੈਲਪਰ ਬਣੇ ਆ ਜਿਨ੍ਹਾਂ ਨੇ ਫੁੱਲ ਡਾਟਾ ਜਿਹੜਾ ਆ ਰਿਪੋਰਟ ਤਿਆਰ ਕੀਤੀ। ਇਹਦੇ ਸੰਬੰਧ ਵਿੱਚ ਆਪਾਂ ਰਾਜਕਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਜਦੋਂ ਸਾਡੀ ਬ੍ਰੇਕ ਹੋਊਗੀ, ਆਪਾਂ ਜਿਹੜੇ ਆਪਣੇ ਸਰੋਤੇ ਉਹਨਾਂ ਦੇ ਕੁਐਸਚਨ, ਉਹਨਾਂ ਦੇ ਕਾਲਸ ਵੀ ਲਵਾਂਗੇ ਵੀ ਤੁਸੀਂ ਕਿੰਨੇ ਕੁ ਰੈਡੀ ਹੋ ਟੀਕਾ ਲਵਾਉਣ ਦੇ ਲਈ। ਜੀ ਬਿਲਕੁਲ। ਕੀ ਤੁਸੀਂ ਵੈਕਸੀਨ ਲਵਾਉਣਾ ਚਾਹੁੰਦੇ ਹੋ ਜਾਂ ਨਹੀਂ ਲਵਾਉਣਾ ਚਾਹੁੰਦੇ, ਜਾਂ ਕੀ ਤੁਹਾਡੇ ਇਸ ਦੇ ਪ੍ਰਤੀ ਜਿਹੜੇ ਉਹ ਵਿਚਾਰ ਹੈਗੇ ਨੇ। ਸੋ FDA ਨੇ ਕਨਫਰਮ ਜਿਹੜਾ ਇਹ ਕੀਤਾ ਆ ਵੀ ਜਿਹੜੀ ਫਾਈਜ਼ਰ ਦੀ ਕਰੋਨਾ ਵਾਇਰਸ ਵੈਕਸੀਨ ਦੀ ਜਿਹੜੀ ਆ ਉਹ ਕੈਂਡੀਡੇਟ ਉਹ ਹੈਗਾ ਆ। ਸੋ ਰਿਵਿਊ ਜਿਹੜਾ ਆ ਉਸ ਦਾ ਵੈਕਸੀਨ ਦਾ, ਉਹਦੇ ਵਿੱਚ ਉਹਨਾਂ ਨੇ ਐਵੀਡੈਂਸ ਕਹਿ ਲਓ ਵੀ ਉਹਨਾਂ ਨੂੰ ਲੱਭਾ ਆ ਵੀ ਹਾਂ ਵੀ ਜੇ 2 ਡੋਜ਼ 3 ਹਫ਼ਤੇ ਦੇ ਫਾਸਲੇ ਦੇ ਦਰਮਿਆਨ ਦਿੱਤੀਆਂ ਜਾਂਦੀਆਂ ਆ ਤਾਂ ਲੋਕਾਂ ਦਾ ਕਰੋਨਾ ਵਾਇਰਸ ਤੋਂ ਬਚਾਅ ਹੋਣਾ ਸ਼ੁਰੂ ਹੁੰਦਾ ਆ, ਅਤੇ ਪਹਿਲੀ ਡੋਜ਼ ਤੋਂ ਬਾਅਦ ਦੇ ਵਿੱਚ ਹੀ ਇਹ ਆਪਣਾ ਕੰਮ ਕਰਨਾ ਉਹ ਸ਼ੁਰੂ ਕਰ ਦਿੰਦੀ ਆ। ਐਸਟਰਾਜ਼ੈਨੇਕਾ ਦੀ ਹਰਜੋਤ ਸਿੰਘ ਜੀ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਆ, ਉਹ ਵੈਕਸੀਨ ਵਾਲਿਆਂ ਨੇ ਪਹਿਲੀ ਇਹ ਕੰਪਨੀ ਬਣੀ ਹੈ ਜਿਨ੍ਹਾਂ ਨੇ ਪੂਰੇ ਦਾ ਪੂਰਾ ਆਪਣਾ ਡਾਟਾ ਪੀਅਰ ਰਿਵਿਊ ਦੇ ਲਈ, ਜਾਣੀ ਕਿ ਉਹਨਾਂ ਦੇ ਬਰਾਬਰ ਦੇ ਸਾਇੰਟਿਸਟ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਆ। ਅਤੇ ਇਸ ਦੇ ਵਿੱਚ ਇਹਨਾਂ ਨੇ ਇਹ ਦਾਅਵਾ ਕੀਤਾ ਸੀ ਵੀ 70% ਦੀ ਜਿਹੜੀ ਇਹ ਪ੍ਰਭਾਵਸ਼ਾਲੀ ਹੈਗੀ ਆ ਲੋਕਾਂ ਦੇ ਉੱਤੇ। ਪਰ ਡਾਟਾ ਜਿਹੜਾ ਆ ਉਹ ਇਹ ਵੀ ਦੱਸਦਾ ਆ ਵੀ ਆਂਕੜੇ ਇਹ ਦੱਸਦੇ ਨੇ ਵੀ ਅਜੇ ਇਹਨਾਂ ਨੂੰ ਹੋਰ ਜ਼ਿਆਦਾ ਟਰਾਇਲਸ ਜਿਹੜੇ ਆ ਉਹ ਰਨ ਕਰਨ ਦੀ ਜ਼ਰੂਰਤ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ। ਫਾਈਜ਼ਰ ਦੇ ਨਾਲ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, US ਗੌਰਮੈਂਟ ਦੇ ਨਾਲ ਕੋਈ ਬਹੁਤਾ ਵੱਡਾ ਸਮਝੌਤਾ ਉਸ ਟਾਈਮ ਦੇ ਉੱਤੇ ਨਹੀਂ ਹੋ ਸਕਿਆ। ਇਸੇ ਕਰਕੇ ਬਾਕੀ ਹੋਰ ਮੁਲਕਾਂ ਨੇ ਫਾਈਜ਼ਰ ਦੀਆਂ ਜਿਹੜੀਆਂ ਵੈਕਸੀਨ ਆ ਉਹਨਾਂ ਨੂੰ ਪਹਿਲਾਂ ਅਤੇ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਉਹ ਖਰੀਦਣ ਦੀ ਜਿਹੜੀ ਆ ਉਹਨਾਂ ਨੇ ਕਰ ਲਈ ਸੀਗੀ, ਉਸ ਦੇ ਉੱਤੇ ਸਿਆਹੀ ਲਾਈ ਸੀਗੀ। ਸੋ ਹੁਣ ਜੂਨ ਜੁਲਾਈ ਦੇ ਵਿੱਚ ਐਕਸਟਰਾ ਆਉਣਗੀਆਂ
ਹੁਣ ਅਮਰੀਕਾ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਜ਼ਿਆਦਾ ਹਰਜੋਤ ਸਿੰਘ ਜੀ ਕਹਿ ਲਓ ਵੀ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਜਿਹੜੀ ਮਡਰਨਾ ਵੈਕਸੀਨ ਆ ਉਹਨਾਂ ਦੇ ਨਾਲ ਜਿਹੜੀ ਉਹ ਜ਼ਿਆਦਾ ਸਮਝੌਤੇ ਜਿਹੜੇ ਉਹ ਹੈਗੇ ਨੇ। ਸੋ ਉਹਨਾਂ ਦੀ ਜੇ ਇੱਕ ਵਾਰੀ FDA ਦੇ ਦੁਆਰਾ ਉਹਨਾਂ ਨੂੰ ਅਪਰੂਵਲ ਮਿਲਦਾ ਆ ਤਾਂ ਇੱਥੇ ਉਹਨਾਂ ਦੀ ਵੈਕਸੀਨ ਜਿਹੜੀ ਉਹ ਜ਼ਿਆਦਾ ਲੱਗਣ ਦੇ ਆਸਾਰ ਹੈਗੇ ਨੇ। ਸੋ ਉੱਦਾਂ ਓਵਰਆਲ ਸਰਦੀਆਂ ਦੀ ਇਸ ਰੁੱਤ ਦੇ ਵਿੱਚ ਜਿਹੜੀ ਇਹ ਕਰੋਨਾ ਵਾਇਰਸ ਆ ਉਹ ਇੱਕ ਵਾਰੀ ਫੇਰ ਉਸ ਦੇ ਆંકੜੇ ਬਹੁਤ ਜ਼ਿਆਦਾ ਜਿਹੜੇ ਉਹ ਵੱਧ ਰਹੇ ਨੇ। ਆਪਾਂ ਦੇਖਿਆ ਹੈਲੋਵੀਨ ਤੋਂ ਬਾਅਦ 'ਚ, ਹੁਣ ਥੈਂਕਸਗਿਵਿੰਗ ਤੋਂ ਬਾਅਦ 'ਚ, ਅਤੇ ਹੁਣ ਕ੍ਰਿਸਮਸ ਦਾ ਸਮਾਂ ਜਿਹੜਾ ਆ ਉਹ ਆ ਰਿਹਾ ਹੈਗਾ ਆ। ਇਹ ਛੁੱਟੀਆਂ ਦਾ ਵਕਤ ਆ, ਇਹ ਲੋਕ ਪਰਿਵਾਰ ਇਕੱਠ ਜਿਹੜੇ ਆ ਉਹ ਹੁੰਦੇ ਨੇ ਅਤੇ ਉਸ ਵਕਤ ਇਹ ਜ਼ਿਆਦਾ ਆਸਾਰ ਰਹਿੰਦੇ ਨੇ ਵੀ ਇੱਕ ਦੂਜੇ ਨੂੰ ਜਿਹੜਾ ਆਪਾਂ ਉਹ ਕਰੋਨਾ ਵਾਇਰਸ ਦੇ ਸਕਦੇ ਹਾਂ। ਸੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਇਹਤਿਆਤ ਜ਼ਿਆਦਾ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਡਾਕਟਰ ਫਾਊਚੀ ਜਿਹੜੇ ਆ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਆ ਵੀ ਕਹਿੰਦੇ ਥੈਂਕਸਗਿਵਿੰਗ ਦੇ ਨਾਲੋਂ ਜਿਹੜੇ ਕ੍ਰਿਸਮਸ ਦੇ ਦੌਰਾਨ ਵੀ ਜ਼ਿਆਦਾ ਇਸ ਦੇ ਫੈਲਣ ਦਾ ਖਤਰਾ ਆ ਉਹ ਬਰਕਰਾਰ ਹੈਗਾ ਆ। ਜੀ, ਸੋ ਬਿਲਕੁਲ ਇਸੇ ਕਰਕੇ ਕੈਲੀਫੋਰਨੀਆ ਨੇ ਆਲਮੋਸਟ ਜਨਵਰੀ 4 ਤੱਕ ਸਟੇ ਐਟ ਹੋਮ ਆਰਡਰ ਜਿਹੜੇ ਆ ਮੈਜੋਰਿਟੀ ਦੀਆਂ ਜਿਹੜੀਆਂ ਕਾਉਂਟਰੀਜ਼ ਆ ਉਹਨਾਂ ਦੇ ਵਿੱਚ ਇਸ਼ੂ ਕਰ ਦਿੱਤੇ ਆ। ਸੋ ਫਾਈਜ਼ਰ ਜਿਹੜੀ ਹੈਗੀ ਹੈ ਪਹਿਲੀ ਕੰਪਨੀ ਦੁਨੀਆ ਦੀ ਬਣ ਗਈ ਆ ਜਿਨ੍ਹਾਂ ਦੇ ਟੀਕੇ ਲੋਕਾਂ ਨੇ ਲਵਾਉਣੇ ਸ਼ੁਰੂ ਕਰ ਦਿੱਤੇ ਹੈਗੇ ਆ। ਜੀ ਅਗਲੀ ਖਬਰ ਵੱਲ ਬ੍ਰਿਟੇਨ 'ਚ ਚੱਲੀਏ ਜਿਹੜੀ ਸ਼ੁਰੂ ਨੇ। ਸਟਿਮੂਲਸ ਨੈਗੋਸ਼ੀਏਸ਼ਨਸ ਨੂੰ ਲੈ ਕੇ ਆ। ਜਿਹੜੇ ਮਿਚ ਮਕੌਨਲ ਆ ਉਹ ਕਹਿੰਦੇ ਆ ਭਈ ਹੁਣ ਅਸੀਂ ਵੀ ਆਰ ਡਾਊਨ ਟੂ ਦਾ ਵਾਇਰ, ਐਨ ਬਿਲਕੁਲ ਲਾਗੇ ਹੀ ਆ ਤੇ ਸਾਨੂੰ ਬਹੁਤ ਜਲਦੀ ਜਿਹੜਾ ਹੈ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਕਿਉਂਕਿ ਜਿਹੜੇ ਅਨਪਲੋਇਮੈਂਟ ਬੈਨੀਫਿਟਸ ਹੈਗੇ ਆ ਉਹ ਖਤਮ ਹੋ ਜਾਣੇ ਇਸ ਮਹੀਨੇ ਦੇ ਵਿੱਚ। ਸੋ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਬਿਨਾਂ ਕਿਸੇ ਬੈਨੀਫਿਟ ਤੋਂ ਰਹਿਣਗੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਸੋ ਜਿਹੜੇ ਡੈਮੋਕ੍ਰੇਟਸ ਹੈਗੇ ਆ ਕਾਂਗਰਸਮੈਨ ਉਹ ਲੋਕਲ ਤੇ ਸਟੇਟ ਫੰਡਿੰਗ ਨੂੰ ਲੈ ਕੇ ਇੱਕ ਜਿਹੜੀ ਆ ਕਹਿੰਦਾ ਇਸ਼ੂ ਜਿਹੜਾ ਮੇਨ ਪਾਰਟੀਸ਼ਨ ਗਰੁੱਪ ਦੇ ਵਿੱਚ ਹੈਗਾ ਲਾਇਬਿਲਟੀ ਇੰਸ਼ੋਰੈਂਸ ਦਾ। ਸੋ ਇਹ ਇਸ਼ੂ ਨੂੰ ਲੈ ਕੇ ਫਸੇ ਹੋਏ ਆ। ਸੋ ਹੋਪਫੁਲੀ ਲੱਗਦਾ ਕੁਛ ਨਾ ਕੁਛ ਜਿਹੜਾ ਇਹਦੇ ਤੇ ਵਰਕਆਊਟ ਹੋਊਗਾ ਕਿਉਂਕਿ ਨਹੀਂ ਗਵਰਨਮੈਂਟ ਜਿਹੜੀ ਉਹ ਸ਼ਟ ਡਾਊਨ ਵੀ ਹੋ ਸਕਦੀ ਹੈਗੀ ਆ। ਜਿਹੜੇ ਮੇਨ ਪੁਆਇੰਟ ਸਟਿਮੂਲਸ ਪੈਕੇਜ ਦੀ ਜੇ ਗੱਲ ਕਰਦੇ ਜਾਈਏ ਜਿਨ੍ਹਾਂ ਦੇ ਉੱਤੇ ਲਗਭਗ ਸਾਰੇ ਲਾ ਮੇਕਰਸ ਚਾਹੇ ਉਹ ਦੋਨਾਂ ਪਾਰਟੀਆਂ ਦੇ ਹੀ ਆ ਉਹ ਐਗਰੀ ਕਰਦੇ ਹੈਗੇ ਆ। ਇੱਕ ਤਾਂ ਵੈਕਸੀਨ ਡਿਸਟਰੀਬਿਊਸ਼ਨ ਨੂੰ ਫੰਡਿੰਗ ਤੇ ਦੂਜਾ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਲੋਨਸ ਫॉर ਸਮਾਲ ਬਿਜ਼ਨਸ ਜਿਹੜਾ ਸੈਕੰਡ ਆ ਤੇ ਇੱਕ ਫੰਡਿੰਗ ਫॉर ਸਕੂਲਸ ਤੇ ਐਕਸਟੈਂਡਿੰਗ ਦਾ ਅਵਿਕਸ਼ਨ ਮੋਰੇਟੋਰੀਅਮ ਕੰਟੀਨਿਊਸ਼ਨ ਆਫ ਲੌਂਗ ਟਰਮ ਅਨਪਲੋਇਮੈਂਟ ਬੈਨੀਫਿਟ ਤਾਂ ਕਿ ਜਿਹੜੇ ਲੋਕ ਆ ਉਹ 39 ਹਫ਼ਤਿਆਂ ਤੱਕ ਅਨਪਲੋਇਮੈਂਟ ਲੈ ਸਕਣ। ਯੂਜ਼ਲੀ ਇਹ 26 ਹਫ਼ਤਿਆਂ ਤੱਕ ਹੁੰਦਾ ਹੈਗਾ ਜੀ। ਜੀ ਬਿਲਕੁਲ, ਇਸ ਨੂੰ ਪਹਿਲਾਂ ਹੀ ਇਸ ਸਾਲ ਦੇ ਵਿੱਚ ਆਲਰੇਡੀ ਇਹਨਾਂ ਨੇ ਵਧਾ ਕੇ ਅੱਗੇ ਜਿਹੜਾ ਉਹ ਕਰ ਦਿੱਤਾ ਸੀ ਦਸੰਬਰ ਦੇ ਅਖੀਰ ਤਾਈਂ ਜਿਹੜਾ ਕਿ ਇਹ ਕ੍ਰਿਸਮਸ ਦਾ ਜਿਹੜਾ ਹਫ਼ਤਾ ਆ ਹੋਣਾ ਆ ਅਤੇ ਉਸ ਤੋਂ ਬਾਅਦ ਤੱਕ ਜਿਹੜਾ ਇਸ ਨੂੰ ਵਧਾਉਣ ਦੀ ਜਿਹੜੀ ਮੰਗ ਹੈਗੀ ਆ। ਉਹ ਤਾਂ ਜਿਹੜਾ ਹਰਜੋਤ ਸਿੰਘ ਜੀ ਖਬਰ ਤਾਂ ਇਹ ਸੀਗੀ ਵੀ ਮਿਚ ਮਕੌਨਲ ਤਾਂ ਸਲੋ ਡਾਊਨ ਕਰ ਰਿਹਾ ਹੈ ਟਾਕਸ ਨੂੰ। ਉਹ ਰਾਈਟ ਨਾਓ ਚਾਹੁੰਦਾ ਨਹੀਂ ਆ ਵੀ ਉਸ ਤੋਂ ਬਗੈਰ ਜਿਹੜੀ ਉਹ ਕੋਈ ਗੱਲ ਬਣੇ। ਉਹਨਾਂ ਨੇ ਕਹਿੰਦੇ ਵੀ ਇਹ ਇਨਕਾਰ ਰਿਫਿਊਜ਼ ਕਰ ਦਿੱਤਾ ਵੀ ਇਹ ਜਿਹੜਾ ਬਾਈ ਪਾਰਟੀਜ਼ਨ ਸਟਿਮੂਲਸ ਪੈਕੇਜ ਆ ਵੀ ਉਹ ਉਸ ਦਾ ਸਾਥ ਦੇਣਗੇ। ਸੋ ਇੱਕ ਯਮਰਾਜ ਬਣ ਕੇ ਜਿਹੜਾ ਜਿਹਨੂੰ ਗ੍ਰਿਮ ਰੀਪਰ ਇੱਥੇ ਆਖਿਆ ਜਾਂਦਾ ਉਹ ਬਣ ਕੇ ਰਾਈਟ ਨਾਓ ਮਿਚ ਮਕੌਨਲ ਆ ਉਹ ਆ ਰਿਹਾ ਆ। ਕਹਿੰਦਾ ਨਾ ਜੀ ਨਾ, ਜੇ ਮੇਰੀ ਗੱਲ ਨਹੀਂ ਸੁਣਨੀ ਤਾਂ ਬਾਕੀ ਸਾਰੇ ਅਮਰੀਕੀ ਵੀ ਜਿਹੜੇ ਉਹ ਢੱਠੇ ਖੂਹ ਦੇ ਵਿੱਚ ਜਿਹੜੇ ਉਹ ਜਾਣ। ਸੋ ਇਹ ਜਿਹੜੀ ਰਾਈਟ ਨਾਓ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਬਾਈ ਪਾਰਟੀਜ਼ਨ ਬਾਕੀ ਦੋਨੋਂ ਤਰਫੋਂ ਦੇ ਜਿਹੜੇ ਸੈਨੇਟਰਸ ਆ ਉਹ ਇਸ ਦੇ ਵੱਲ ਨੂੰ ਜਿਹੜੀ ਆ ਉਹ ਸਿਫਾਰਸ਼ਾਂ ਜਿਹੜੀਆਂ ਉਹ ਕਰ ਰਹੇ ਨੇ ਪਰ ਮਿਚ ਮਕੌਨਲ ਬੈਕ ਨਹੀਂ ਕਰ ਰਿਹਾ ਕਿਉਂਕਿ ਮਿਚ ਮਕੌਨਲ ਦੀ ਚੱਲਣੀ ਆ। ਰੀਜ਼ਨ ਇਹ ਆ ਵੀ ਉਹ ਸੈਨੇਟ ਦਾ ਮੈਜੋਰਟੀ ਲੀਡਰ ਆ। ਕਿਹੜੇ ਮਤੇ ਜਿਹੜੇ ਆ ਉਹ ਸਦਨ ਦੇ ਵਿੱਚ ਆਉਣ, ਕਿਹੜੇ ਜਿਹੜੇ ਉਹਨਾਂ ਦੇ ਉੱਤੇ ਉਹਨਾਂ ਨੂੰ ਠੰਡੇ ਬਸਤੇ 'ਚ ਪਾਉਣਾ ਆ ਉਹ ਇਸ ਦੇ ਹੱਥ ਵੱਸ ਜਿਹੜਾ ਆ ਉਹ ਹੁੰਦਾ ਆ। ਸੋ ਇਹ ਹੁਣ ਦੇਖਦੇ ਹਾਂ ਕੀ ਬਣਦਾ ਆ। ਹੁਣ ਤੁਸੀਂ ਦੇਖੋ ਵੀ ਲਾਇਬਿਲਟੀ ਇੰਸ਼ੋਰੈਂਸ ਨੂੰ ਲੈ ਕੇ ਅਤੇ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਕੱਲ੍ਹ ਨੂੰ ਹੋਰ ਵੀ ਚੀਜ਼ਾਂ ਕਹਿਣਗੇ ਵੀ ਸਾਡੇ ਇੱਥੇ ਸੱਟ ਲੱਗੀ ਆ ਅਤੇ ਸਾਡੇ ਕਿਸੇ ਨੂੰ ਕੁਛ ਹੋਇਆ ਵੀ ਸਾਡੇ ਉੱਤੇ ਕੋਈ ਲਾਇਬਿਲਟੀ ਨਹੀਂ ਹੋਣੀ ਚਾਹੀਦੀ। ਸੋ ਜੇ ਕਿਸੇ ਨੂੰ ਕਿਸੇ ਦੇ ਥਾਂ ਦੇ ਉੱਤੇ ਜਾ ਕੇ ਕੰਮ ਕਰਦੇ ਹੋਏ ਉਹਨਾਂ ਨੂੰ ਲੱਗਦਾ ਹੈ ਅਤੇ ਲੋਕਾਂ ਨੂੰ ਉਸ ਚੀਜ਼ ਦੇ ਪ੍ਰਤੀ ਜਿੱਦਾਂ ਵਰਕਰ ਕੌਂਪ ਆ ਜਾਂ ਹੋਰ ਚੀਜ਼ਾਂ ਹੁੰਦੀਆਂ ਸੂਹ ਕਰਨ ਦਾ ਅਧਿਕਾਰ ਹੁੰਦਾ ਆ ਜਾਂ ਇਹ ਉਹ ਅਧਿਕਾਰ ਜਿਹੜਾ ਉਹਨਾਂ ਲੋਕਾਂ ਤੋਂ ਇਹ ਖੋਹਣ ਦੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਜ਼ਰੂਰ ਹੈਗੀ ਆ। ਸੋ ਦੇਖਦੇ ਹਾਂ ਕੀ ਬਣਦਾ। ਸੋ ਇਹ ਡੀਲ ਬ੍ਰੇਕਰ ਜਿਹੜਾ ਰਾਈਟ ਨਾਓ ਮਿਚ ਮਕੌਨਲ ਬਣ ਕੇ ਸਾਹਮਣੇ ਜਿਹੜਾ ਉਹ ਆ ਰਿਹਾ $908 ਬਿਲੀਅਨ ਦਾ ਜਿਹੜਾ ਬਾਈ ਪਾਰਟੀਜ਼ਨ ਪ੍ਰਪੋਜ਼ਲ ਆ ਇਹ ਵੀ ਲੱਗਦਾ ਆ ਵੀ ਸ਼ਾਇਦ ਡੀਰੇਲ ਜਿਹੜਾ ਆ
ਇਸ ਦੇ ਕਰਕੇ ਹੋ ਸਕਦਾ ਆ। ਉੱਦਾਂ ਦੋਨੋਂ ਤਰਫੋਂ ਦੇ ਜਿਹੜੇ ਲੀਡਰ ਆ ਇਸ ਦੇ ਵਿੱਚ ਥੋੜ੍ਹੀ ਜਿਹੀ ਹਮਾਇਤਾਂ ਜਿਹੜੀਆਂ ਉਹਨਾਂ ਨੂੰ ਨਜ਼ਰ ਆ ਰਹੀਆਂ ਆ। ਪਰ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਆਪੋ ਆਪਣੇ ਪੱਧਰ ਦੇ ਪਾਰਟੀਜ਼ਨ ਜਿਹੜੇ ਪ੍ਰਪੋਜ਼ਲ ਸੀਗੇ ਉਹ ਧਰੇ ਦੇ ਧਰੇ ਜਿਹੜੇ ਉਹ ਰਹਿ ਗਏ ਸੀਗੇ। ਇਹ ਹੁਣ ਇੱਕ ਹੀ ਆਇਆ ਸੀ ਜਿਸ 'ਚ ਬਾਈ ਪਾਰਟੀਜ਼ਨ ਸਪੋਰਟ ਸੀ। ਇਹ ਵੀ ਲੱਗਦਾ ਆ ਵੀ ਸ਼ਾਇਦ ਜਿਹੜਾ ਉਹ ਪਾਰ ਨਾ ਹੋ ਸਕੇ। ਪਰ ਹੁਣ ਇੱਕ ਹਫ਼ਤੇ ਦੀ ਫੰਡਿੰਗ ਸਰਕਾਰ ਨੂੰ ਦੇਣ ਦੀ ਜਿਹੜੀ ਆ ਉਸ ਦੇ ਉੱਤੇ ਜ਼ੋਰ ਜਿਹੜਾ ਉਹ ਲੱਗ ਰਿਹਾ ਹੈਗਾ। ਸੋ ਰੋਜ਼ਾਨਾ ਹਜ਼ਾਰਾਂ ਦੀ ਲੱਖਾਂ ਦੀ ਸੰਖਿਆ ਦੇ ਵਿੱਚ ਨਵੇਂ ਕੇਸ ਕੋਵਿਡ-19 ਦੇ ਆ ਰਹੇ ਆ। ਰਾਈਟ ਨਾਓ 1 ਲੱਖ ਤੋਂ ਵੱਧ ਹਰਜੋਤ ਸਿੰਘ ਜੀ ਬਿਜ਼ਨਸਿਸ ਖਾਸ ਕਰਕੇ ਰੈਸਟੋਰੈਂਟਸ ਜਿਹੜੇ ਆ ਉਹ ਬੰਦ ਹੋ ਚੁੱਕੇ ਹੋਏ ਨੇ। ਸੋ ਇਹ ਬਹੁਤ ਇੱਕ ਚਿੰਤਾ ਵਾਲਾ ਜਿਹੜਾ ਵਿਸ਼ਾ ਆ ਉਹ ਬਣਿਆ ਹੋਇਆ ਆ ਵੀ ਆਉਣ ਵਾਲੇ ਪਤਾ ਨਹੀਂ ਦਿਨਾਂ ਦੇ ਵਿੱਚ ਇਹ ਬਿਜ਼ਨਸਿਸ ਦੇ ਲਈ ਜਿਹੜਾ ਉਹ ਬਣਨਾ ਕੀ ਆ। ਜੇ ਬਿਜ਼ਨਸਿਸ ਬੰਦ ਹੋਣਗੇ ਆਪਣੇ ਆਪ ਇੰਪਲੋਇਮੈਂਟ ਜਿਹੜੀ ਆ ਉਹ ਘਟੇਗੀ, ਲੋਕ ਜਿਹੜੇ ਆ ਉਹ ਅਨਇੰਪਲਾਇਡ ਹੋਣਗੇ, ਬੇਰੁਜ਼ਗਾਰ ਹੋਣਗੇ ਅਤੇ ਸਥਿਤੀਆਂ ਜਿਹੜੀਆਂ ਆ ਇਕਨੋਮਿਕ ਮੈਲਟਡਾਊਨ ਵੱਲ ਨੂੰ ਵੱਧ ਸਕਦੀਆਂ ਨੇ। ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਬੋਇੰਗ ਕੰਪਨੀ ਆ ਉਹ ਕਹਿੰਦੇ ਪਏ 737 ਮੈਕਸ ਉਹਨਾਂ ਦੇ ਜਿਹੜੇ ਪਲੇਨਸ ਆ ਉਹਨਾਂ ਦੀਆਂ ਕਈ ਕੈਂਸਲੇਸ਼ਨਸ ਆ ਗਈਆਂ, ਜਿਹੜੀਆਂ ਨਵੀਆਂ ਕਈ ਮੁਲਕਾਂ ਦੀਆਂ ਜਿਹੜੀਆਂ ਹੈਗੀਆਂ ਆ ਏਅਰਲਾਈਨਸ ਉਹਨਾਂ ਨੇ ਆਰਡਰ ਕੀਤੇ ਸੀ। ਈਵਨ ਦੋ ਉਹ ਇੱਕ ਵਾਰੀ ਫੇਰ ਆਪਣੇ ਜਿਹੜੀ ਆ ਸਰਵਿਸਿਜ਼ ਸ਼ੁਰੂ ਕਰਨ ਜਾ ਰਹੇ ਹੈਗੇ ਆ। ਕਹਿੰਦੇ ਪਈ ਹੁਣ ਫਾਈਨਲ ਸਟੇਜ ਦੇ ਵਿੱਚ ਹੈਗਾ। ਲਗਭਗ 20 ਮਹੀਨਿਆਂ ਤੋਂ ਜਿਹੜੀ ਹੈਗੀ ਆ ਬੋਇੰਗ 730 ਮੈਕਸ ਦੇ ਜਿਹੜੇ ਪਲੇਨ ਆ ਉਹ ਗਰਾਊਂਡ ਕੀਤੇ ਹੋਏ ਹੈਗੇ ਆ। ਸੋ ਕਰੋਨਾ ਵਾਇਰਸ ਨੇ ਵੀ ਜਿਹੜੇ ਆ ਡਿਮਾਂਡ ਸੀਗੀ ਨਵੇਂ ਪਲੇਨਸ ਦੀ ਉਸ ਨੂੰ ਘਟਾਇਆ ਹੈਗਾ ਆ। ਉਹਦਾ ਵੀ ਬਹੁਤ ਸਾਰਾ ਜਿਹੜਾ ਅਸਰ ਇਹਦੇ 'ਤੇ ਪਿਆ ਹੈਗਾ। ਕਿੰਨਾ ਜ਼ਿਆਦਾ ਕਹਿੰਦੇ ਵੇਟਿੰਗ ਪੀਰੀਅਡ ਸੀਗਾ ਉਹਨਾਂ ਦੇ ਨਵੇਂ ਜਹਾਜ਼ਾਂ ਨੂੰ ਸਪਲਾਈ ਕਰਨ ਦੇ ਲਈ। ਪਰ ਬਹੁਤ ਸਾਰੀਆਂ ਏਅਰਲਾਈਨਸ ਨੇ ਹੁਣ ਕੈਂਸਲੇਸ਼ਨ ਕਰ ਦਿੱਤਾ। ਅਮੈਰੀਕਨ ਏਅਰਲਾਈਨ ਫਸਟ US ਕੈਰੀਅਰ ਹੈਗਾ ਜਿਨ੍ਹਾਂ ਨੇ ਇਸ ਜਿਹੜੀਆਂ ਕਮਰਸ਼ੀਅਲ ਫਲਾਈਟਸ ਹੈਗੀਆਂ ਆ 737 ਦੀਆਂ ਉਹ ਦਸੰਬਰ 29 ਤੋਂ ਸ਼ੁਰੂ ਕਰਨ ਜਾ ਰਹੇ ਆ ਮਿਆਮੀ ਅਤੇ ਨਿਊਯਾਰਕ ਦੇ ਜਿਹੜੇ ਲਾਗੋਰਡੀਆ ਏਅਰਪੋਰਟ ਹੈਗਾ ਆ। ਇਸੇ ਤਰ੍ਹਾਂ ਕਈ ਹੋਰ ਜਿਹੜੀਆਂ ਏਅਰਲਾਈਨਸ ਹੈਗੀਆਂ ਉਹਨਾਂ ਨੇ ਇਹ ਜਿਹੜੀਆਂ ਸਰਵਿਸਿਜ਼ ਆ ਉਹ ਕੈਂਸਲ ਕੀਤੀਆਂ। ਖਾਸ ਕਰਕੇ ਬ੍ਰਾਜ਼ੀਲੀਅਨ ਜਿਹੜੀ ਏਅਰ ਹੈਗੀ ਆ ਉਹਨਾਂ ਨੇ ਜਿਹੜੀ ਕਿਉਂਕਿ ਉਹਨਾਂ ਦਾ ਇੱਕ ਜਹਾਜ਼ ਕਰੈਸ਼ ਵੀ ਹੋਇਆ ਸੀ ਜਿਹਦੇ 'ਚ 346 ਲੋਕਾਂ ਦੀ ਮੌਤ ਹੋਈ ਸੀ। ਉਹਨਾਂ ਨੇ ਜਿਹੜੇ ਆਪਣੇ ਆਰਡਰ ਆ ਉਹ ਕੱਟੇ ਹੈਗੇ ਆ। ਜੀ ਬਿਲਕੁਲ, ਇਹ ਉਹੀ ਜਹਾਜ਼ ਆ ਜਿਹਦੇ ਕਰਕੇ 2 ਬਹੁਤ ਵੱਡੇ ਜਿਹੜੇ ਆ ਹਵਾਈ ਹਾਦਸੇ ਵਾਪਰੇ ਸੀ ਜਿਨ੍ਹਾਂ ਦੇ ਵਿੱਚ 350 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਹੋਈ ਸੀ। ਉਸ ਤੋਂ ਬਾਅਦ ਤਕਰੀਬਨ ਸਾਰੇ ਮੁਲਕਾਂ ਦੀਆਂ ਜਿਹੜੀਆਂ ਏਵੀਏਸ਼ਨ ਐਡਮਿਨਿਸਟ੍ਰੇਸ਼ਨਸ ਹੈਗੀਆਂ ਆ ਉਹਨਾਂ ਦੇ ਦੁਆਰਾ ਇਹਨਾਂ ਪਲੇਨਸ ਨੂੰ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ, ਜਿਹੜੀ ਸਮੱਸਿਆ ਲੱਭੀ ਸੀ ਇਹਨਾਂ ਪਲੇਨਸ ਦੇ ਵਿੱਚ ਜਹਾਜ਼ਾਂ ਦੇ ਵਿੱਚ, ਉਨੀ ਦੇਰ ਤੱਕ ਇਹਨਾਂ ਨੂੰ ਗਰਾਊਂਡ ਹੀ ਕਿਤੇ ਰਹਿਣ ਨੂੰ ਆਖਿਆ ਗਿਆ ਸੀਗਾ। ਜਿਸ ਤੋਂ ਬਾਅਦ 'ਚ ਬਹੁਤ ਸਾਰੇ ਏਅਰਲਾਈਨਸ ਨੇ ਇਹ ਜਿਹੜੇ ਜਹਾਜ਼ ਆ ਖਰੀਦਣ ਤੋਂ ਬਾਅਦ 'ਚ ਇਨਕਾਰ ਕਰ ਦਿੱਤਾ ਸੀ, ਆਪਣੇ ਆਰਡਰ ਤੋਂ ਜਿਹੜੇ ਉਹ ਬੈਕ ਆਊਟ ਕਰ ਗਏ ਸੀਗੇ। ਉਸ ਤੋਂ ਬਾਅਦ 'ਚ ਫਿਰ ਕੋਵਿਡ ਆ ਗਿਆ। ਕੋਵਿਡ ਦੇ ਕਰਕੇ ਵੈਸੇ ਹੀ ਜਿਹੜਾ ਏਅਰ ਟਰੈਵਲ ਆ ਉਹ ਬਿਲਕੁਲ ਸਲਮ ਦੇ ਵਿੱਚ ਬਿਲਕੁਲ ਥੱਲੇ ਜਿਹੜਾ ਉਹ ਡਿੱਗ ਗਿਆ ਸੀਗਾ। ਸੋ ਵੈਕਸੀਨ ਦੇ ਆਉਣ ਤੋਂ ਬਾਅਦ ਦੇ ਵਿੱਚ ਹੀ ਇਹ ਮੁੜ ਦੁਬਾਰਾ ਜਿਹੜਾ ਆ ਉਹ ਤੇਜ਼ ਹੋ ਸਕੇਗਾ ਕਿਉਂਕਿ ਲੋਕ ਘਰਾਂ 'ਚ ਬੈਠੇ ਬੈਠੇ ਕਾਫੀ ਅੱਕੇ ਹੋਣਗੇ। ਸੋ ਕਾਫੀ ਜ਼ਿਆਦਾ ਇਸ ਦੇ ਨਾਲ ਅਸਰ ਹੋਊਗਾ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਟੂਰਿਸਟ ਪਲੇਸਿਸ ਸੀ ਉਹਨਾਂ ਦੀ ਇਕੋਨਮੀ ਬਿਲਕੁਲ ਠੱਪ ਜਿਹੜੀ ਉਹ ਹੋਈ ਪਈ ਆ। ਬਹੁਤ ਘੱਟ ਲੋਕ ਜਿਹੜੇ ਆ ਉਹਨਾਂ ਥਾਵਾਂ ਦੇ ਉੱਤੇ ਜਾ ਰਹੇ। ਖਾਸ ਕਰਕੇ ਜਿਹੜੇ ਡਿਵੈਲਪਿੰਗ ਨੇਸ਼ਨਸ ਆ ਉਹਨਾਂ ਨੂੰ ਇਹ ਜਿਹੜੇ ਟੂਰਿਸਟ ਤੋਂ ਜਿਹੜੀ ਇਨਕਮ ਹੁੰਦੀ ਸੀ ਉਹਨਾਂ ਦੀ ਕਾਫੀ ਜ਼ਿਆਦਾ ਬਿਲਕੁਲ ਘੱਟ ਚੁੱਕੀ ਹੋਈ ਆ। ਅਤੇ ਜੀ ਅਗਲੀ ਖਬਰ ਨਿਕੋਲਾ ਨਾਲ ਰਿਲੇਟਡ ਆ। ਉਹ ਤੋਂ ਬਾਅਦ ਆਪਾਂ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਲਾਂ ਵੀ ਲੈਣੀਆਂ ਆ। ਨਿਕੋਲਾ ਜਿਹੜੀ ਟਰੱਕ ਕੰਪਨੀ ਹੈ, ਜਿਹੜੇ ਇਲੈਕਟ੍ਰਿਕ ਟਰੱਕ ਪ੍ਰੋਡਿਊਸ ਕਰਨ ਵਾਲੀ ਕੰਪਨੀ ਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਨਰਲ ਮੋਟਰਸ ਦੇ ਨਾਲ ਜਿਹੜੀ ਉਹਨਾਂ ਦੀ ਟਾਈ ਅਪ ਸੀ ਉਹ ਕਲੈਪਸ ਹੋ ਗਈ ਸੀ। 40% ਉਹਨਾਂ ਦੇ ਸਟਾਕ ਪ੍ਰਾਈਸ ਦੇ ਵਿੱਚ ਜਿਹੜਾ ਡਰੋਪ ਹੋ ਗਿਆ ਸੀ। ਪਰ ਸਟਿਲ ਨਿਕੋਲਾ ਕਹਿੰਦੇ ਭਈ ਜਿਹੜਾ ਇੱਕ ਬਹੁਤ ਵੱਡਾ ਪਲਾਂਟ ਆਪਣਾ ਐਰੀਜ਼ੋਨਾ 'ਚ ਬਣਾਉਣ ਜਾ ਰਹੀ ਆ। $600 ਮਿਲੀਅਨ ਦਾ ਟਰੱਕ ਅਸੈਂਬਲੀ ਪਲਾਂਟ ਹੋਣਾ ਆ। ਉਹਦੇ ਉੱਤੇ ਕੰਸਟਰਕਸ਼ਨ ਪੂਰੇ ਜਿਹੜੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈਗੀ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਜਿਹੜੀ ਇਹ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਆ ਆਰਮੀ ਦੇ ਦੁਆਰਾ ਜਿਹੜੇ ਫੋਰਟ ਹੁੱਡ ਜਿਹੜਾ ਜਿੱਥੇ ਕਿ ਇੱਕ ਆਰਮੀ ਦੀ ਜਿਹੜੀ ਥਾਂ ਹੈਗੀ ਆ, ਉੱਥੋਂ ਦੇ ਜਿਹੜੇ 14 ਲੀਡਰਸ ਆ ਉਹਨਾਂ ਦੇ ਉੱਤੇ ਜਿਹੜੇ ਆ
ਡਿਸਪਲਿਨ ਕਰਨ ਦੀ ਜਿਹੜੀ ਆ ਉਹ ਗੱਲ ਆਖੀ ਆ। ਸਭ ਨੂੰ ਯਾਦ ਹੋਣਾ ਫੋਰਟ ਹੁੱਡ ਦੇ ਵਿੱਚ ਬੀਤੇ ਕੁਛ ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਮੌਤਾਂ, ਸੁਸਾਈਡ, ਇੱਦਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਆਈਆਂ ਸੀਗੀਆਂ। ਸੋ ਕਹਿੰਦੇ ਵੀ ਇਹ ਕਮਾਂਡ ਫੇਲੀਅਰਸ, ਸਿਸਟੇਮੈਟਿਕ ਲੀਡਰਸ਼ਿਪ ਫੇਲੀਅਰਸ ਫੋਰਟ ਹੁੱਡ ਦੇ ਵਿੱਚ ਜਿਹੜੇ ਉਹ ਦੇਖੇ ਗਏ ਨੇ। ਇਹ ਆਰਮੀ ਦੇ ਹੀ ਅਧਿਕਾਰੀ ਆ, ਉਹਨਾਂ ਨੇ ਜਿਹੜਾ ਉਹ ਦੱਸਿਆ, ਅਤੇ ਇਹਦੇ ਕਰਕੇ ਜਿਹੜੇ 14 ਆਰਮੀ ਦੇ ਵੱਡੇ ਜਿਹੜੇ ਲੀਡਰ ਨੇ ਕਮਾਂਡਸ ਦੇ ਵਿੱਚ ਸੀਗੇ, ਉਹਨਾਂ ਨੂੰ ਆਈਦਰ ਫਾਇਰ ਕੀਤਾ ਜਾਊਗਾ ਅਤੇ ਜਾਂ ਉਹਨਾਂ ਦੇ ਉੱਤੇ ਇਹ ਜ਼ਿੰਮੇਵਾਰੀ ਜਿਹੜੀ ਉਹ ਲਾਈ ਜਾਊਗੀ। ਇਹ ਦੋਸ਼ ਇੱਕ ਹਿਸਾਬ ਦੇ ਨਾਲ ਉਹਨਾਂ ਉੱਤੇ ਲੱਗ ਸਕਦੇ ਆ। ਇੱਕ ਆਜ਼ਾਦ ਸਿਵਿਲੀਅਨ ਰਿਵਿਊ ਬੋਰਡ ਨੇ ਜਿਹੜਾ ਇਹ ਪਾਇਆ ਸੀਗਾ ਵੀ ਆਰਮੀ ਦੇ ਜਿੱਥੇ ਕਿ ਸਭ ਤੋਂ ਵੱਡੀ ਸੈਕਿੰਡ ਲਾਰਜੈਸਟ ਇੰਸਟਾਲੇਸ਼ਨ ਜਿੱਥੇ ਹੈਗੀ ਆ ਫੋਰਟ ਹੁੱਡ ਦੇ ਵਿੱਚ, ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਚੱਲ ਰਹੀਆਂ ਆ, ਜਿਨ੍ਹਾਂ ਦੇ ਵਿੱਚ ਜਿਹੜੇ ਕ੍ਰਾਈਮਸ ਉੱਥੇ ਹੋ ਰਹੇ ਨੇ ਉਹਨਾਂ ਦੀ ਜਾਂਚ ਕਰਨ ਦੇ ਵਿੱਚ ਵੀ ਜਿਹੜੀ ਫੇਲੀਅਰ ਆ, ਨਾਕਾਮੀ ਆ, ਉਹ ਸਾਹਮਣੇ ਆਈ ਸੀ। ਅਤੇ ਖਾਸ ਕਰਕੇ ਜਿਹੜੇ ਸੈਕਸ ਕ੍ਰਾਈਮ ਪ੍ਰੀਵੈਂਸ਼ਨਸ ਨੂੰ ਲੈ ਕੇ ਵੀ ਜਿਹੜਾ ਆ ਉਸ ਦੇ ਵਿੱਚ ਕਾਫੀ ਸਮੱਸਿਆ ਜਿਹੜੀ ਉਹ ਦੇਖੀ ਗਈ ਸੀ, ਅਤੇ ਸੈਕਸ਼ੂਅਲ ਅਸੌਲਟ ਅਤੇ ਹਰਾਸਮੈਂਟ ਇਨਵਾਇਰਮੈਂਟ ਉੱਥੇ ਕਾਫੀ ਜ਼ਿਆਦਾ ਕਹਿੰਦੇ ਵਧਿਆ ਹੋਇਆ ਸੀਗਾ। ਸੋ ਕਾਫੀ ਮੌਤਾਂ ਹੋਣ ਤੋਂ ਬਾਅਦ 'ਚ, ਕਈ ਡਿਸਅਪੀਅਰੈਂਸਿਸ ਹੋਣ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਆਰਮੀ ਆ ਉਹ ਚੁਕੰਨੀ ਹੋਈ ਆ, ਅਤੇ ਉੱਥੇ ਉਹਨਾਂ ਨੇ ਹੁਣ ਜਾਂਚ ਦੇ ਵਿੱਚ ਇਹ ਪਾਇਆ ਆ ਵੀ ਉੱਥੇ ਦੀ ਲੀਡਰਸ਼ਿਪ ਦੇ ਵਿੱਚ ਕਾਫੀ ਵੱਡਾ ਫੇਲੀਅਰ ਸੀਗਾ। ਉੱਥੇ ਦੀ ਵਨੈਸਾ ਗਿਲੀਅਨ, ਜਿਸ ਦੀ ਬਾਅਦ ਦੇ ਵਿੱਚ ਲਾਸ਼ ਬਰਾਮਦ ਹੋਈ ਸੀਗੀ, ਉਸ ਕੇਸ ਦੇ ਵਿੱਚ ਬਾਅਦ 'ਚ ਪਾਇਆ ਗਿਆ ਸੀਗਾ ਵੀ ਇਸ ਨੇ ਪਹਿਲਾਂ ਵੀ ਸੈਕਸ਼ੂਅਲ ਅਸੌਲਟ, ਹਰਾਸਮੈਂਟ ਦੀਆਂ ਜਿਹੜੀਆਂ ਆ ਸ਼ਿਕਾਇਤਾਂ ਕੀਤੀਆਂ ਸੀ, ਜਿਸ ਦੇ ਉੱਤੇ ਕਿਸੇ ਦੇ ਵੀ ਕੰਨ ਦੇ ਉੱਤੇ ਉਦੋਂ ਜੂੰ ਨਾ ਸਰਕੀ, ਜਿਸ ਤੋਂ ਬਾਅਦ ਦੇ ਵਿੱਚ ਇਸ ਦੀ ਜਿਹੜੀ ਇਹ ਮੌਤ ਦਾ ਕਾਰਨ ਜਿਹੜੀ ਉਹ ਬਣੀ ਸੀਗੀ। ਸੋ ਇਹ ਸਮੱਸਿਆਵਾਂ ਜਿਹੜੀਆਂ ਰਾਈਟ ਨਾਓ ਆਰਮੀ ਦੇ ਵਿੱਚ ਉੱਥੇ ਦੇ ਫੋਰਟ ਹੁੱਡ ਦੇ ਵਿੱਚ ਜਿਹੜੀਆਂ ਦੇਖੀਆਂ ਗਈਆਂ, ਅਤੇ ਹੁਣ ਜਿਹੜੀ ਲੀਡਰਸ਼ਿਪ ਆ ਉੱਥੇ ਦੀ, ਉਸ ਨੂੰ ਇਸ ਦੇ ਉੱਤੇ ਜਿਹੜੀ ਉਹ ਗਾਜ ਡਿੱਗੇਗੀ। ਜੀ, ਸੋ ਬਿਲਕੁਲ ਸਾਡਾ ਸਮਾਂ ਹੁਣ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਸਰੋਤਿਓ ਤੁਸੀਂ ਪੰਜਾਬੀ ਰੇਡੀਓ USA ਕਾਲ ਕਰਕੇ ਆਪਣੇ ਜਿਹੜੇ ਵਿਚਾਰ ਆ ਉਹ ਰੱਖ ਸਕਦੇ ਹੋ ਵੀ ਜਿਹੜਾ ਨਵਾਂ ਟੀਕਾ ਵੈਕਸੀਨ ਤਿਆਰ ਕੀਤਾ ਗਿਆ ਹੈਗਾ ਫਾਈਜ਼ਰ ਕੰਪਨੀ ਵੱਲੋਂ, ਕੀ ਤੁਸੀਂ ਉਹ ਲਾਉਣ ਦੇ ਲਈ ਤਿਆਰ ਆ? ਜੇ ਰੱਬ ਨਾ ਕਰੇ ਤੁਸੀਂ ਕਰੋਨਾ ਨਾਲ ਸਿੱਕ ਹੋ ਗਏ ਆ, ਜਾਂ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਵੀ ਸਿੱਕ ਆ, ਤੇ ਤੁਸੀਂ ਉਹ ਟੀਕਾ ਲਾਉਣ ਦੇ ਲਈ ਤਿਆਰ ਹੋਵੋਗੇ? ਤੇ ਨਾਲ ਦੀ ਨਾਲ ਹਰਜੋਤ ਸਿੰਘ ਜੀ, ਇਹ ਤਾਂ ਕਲੀਅਰ ਕਰਦੇ ਜਾਈਏ ਵੀ ਜ਼ਰੂਰੀ ਨਹੀਂ ਵੀ ਜਿਹੜਾ ਬਿਮਾਰ ਆ ਉਸੇ ਨੇ ਵੈਕਸੀਨ ਲਵਾਉਣਾ। ਹਰ ਇੱਕ ਜਣਾ ਇਹ ਵੈਕਸੀਨ ਜਿਹੜੀ ਉਹ ਲਵਾ ਸਕਦਾ ਹੈ, ਤਾਂ ਜੋ ਕਰੋਨਾ ਤੁਹਾਨੂੰ ਨਾ ਹੋਵੇ। ਸੋ ਇਹ ਕਰੋਨਾ ਦਾ ਇਲਾਜ ਨਹੀਂ ਆ, ਇਹ ਕਰੋਨਾ ਨਾ ਹੋਵੇ ਤੁਹਾਨੂੰ, ਇਸ ਲਈ ਜਿਹੜੀ ਇਹ ਵੈਕਸੀਨ ਆ ਉਹ ਲਗਾਈ ਜਿਹੜੀ ਜਾਂਦੀ ਆ। ਬਹੁਤ ਸਾਰੇ ਜਿਹੜੇ ਸਿਹਤਮੰਦ ਲੋਕ ਆ ਉਹ ਵੀ ਜਿਹੜੀ ਵੈਕਸੀਨ ਜਿਹੜੀ ਉਹ ਲਵਾਉਂਦੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਦੇਖਿਆ ਵੀ ਸਾਬਕਾ ਜਿਹੜੇ ਰਾਸ਼ਟਰਪਤੀ ਹੈਗੇ ਅਮਰੀਕਾ ਦੇ, ਉਹ ਸਾਰੇ ਦੇ ਸਾਰੇ ਹੀ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਟੈਲੀਵਾਈਜ਼ਡ ਜਿਹੜੀ ਇਹ ਟੀਕਾ ਲਵਾਉਣ ਦੇ ਲਈ ਰਾਜੀ ਹੈਗੇ ਆ। ਜੀ, ਨਾਲ ਦੀ ਨਾਲ ਆਪਾਂ ਤੁਹਾਨੂੰ ਪੋਲ ਵੀ ਦੱਸਾਂਗੇ ਵੀ ਜਿਹੜੇ ਪੋਲਸ ਆਏ ਹੈਗੇ ਆ ਵਾਸ਼ਿੰਗਟਨ ਪੋਸਟ ਤੇ, ਕਿੰਨੇ % ਅਮਰੀਕਨ ਲੋਕ ਕਹਿੰਦੇ ਆ ਵੀ ਅਸੀਂ ਟੀਕਾ ਲਵਾਵਾਂਗੇ। ਜੀ ਲੈਂਦੇ ਆਪਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਆ। ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ। ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 559 761 9641 559 761 9641।
ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559-412-2876। एड्रेस 4709 अल कैपिटान सूट 103 फ्रेस्नो और विजिट fresnoimmigration.com। ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਐਸਟੇਟ ਵਾਲਿਆਂ ਨਾਲ ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 5597093800। ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਐਸਟੇਟ ਵਾਲੇ ਲਾਇਸੈਂਸ ਨੰਬਰ 010295881। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 4082722500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਸਾਲ ਕਰੋਨਾ ਵਾਇਰਸ ਦੇ ਕਰਕੇ 15,000 ਤੋਂ ਵੱਧ ਕੈਲੀਫੋਰਨੀਆ ਦੇ ਨਿਵਾਸੀ ਮਰ ਚੁੱਕੇ ਹਨ। ਇਹਨਾਂ ਵਿੱਚ ਮਾਂ-ਪਿਓ, ਭੈਣ-ਭਰਾ, ਦਾਦਾ-ਦਾਦੀ, ਨਾਨਾ-ਨਾਨੀ, ਰਿਸ਼ਤੇਦਾਰ ਅਤੇ ਬੱਚੇ ਸਨ ਜਿਨ੍ਹਾਂ ਦੀ ਜਾਨ ਗਈ ਹੈ। ਅਫਸੋਸ, ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਪਰ ਤੁਸੀਂ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਜਦ ਵੀ ਮੌਕਾ ਹੋਵੇ 6 ਫੁੱਟ ਦੂਰ ਰਹੋ, ਵੱਧ ਤੋਂ ਵੱਧ ਹੱਥ ਧੋਵੋ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ। ਇਹ ਸੰਦੇਸ਼ ਦਾ ਕੈਲੀਫੋਰਨੀਆ ਐਂਡਾਊਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਦੱਸਦਾ ਹੈ ਕਿ ਮੈਂ ਤੁਹਾਡੀ ਅਤੇ ਆਪਣੀ ਸਿਹਤ ਬਾਰੇ ਧਿਆਨ ਰੱਖਦਾ ਹਾਂ। ਮਾਸਕ ਤੁਹਾਡੀ ਸੁਰੱਖਿਆ ਲਈ ਹੈ। ਮੇਰਾ ਮਾਸਕ ਮੈਨੂੰ ਸੀਮਤ ਨਹੀਂ ਕਰਦਾ ਬਲਕਿ ਬਚਾਉਂਦਾ ਹੈ। ਮੇਰਾ ਮਾਸਕ ਡਰਾਉਣਾ ਨਹੀਂ, ਸਭ ਲਈ ਰਹਿਮਦਿਲੀ ਦਰਸਾਉਂਦਾ ਹੈ। ਮੇਰਾ ਮਾਸਕ ਅੱਗੇ ਵਧਣ ਵਿੱਚ ਸਹਿਯੋਗ ਕਰਦਾ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਮੇਰੇ ਤੇ ਤੁਹਾਡੇ ਵਾਸਤੇ ਹੈ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ ਅਤੇ COVID-19 ਦੇ ਫੈਲਾਅ ਨੂੰ ਰੋਕੀਏ। ਇਹ ਸੰਦੇਸ਼ ਤੇ ਕੈਲੀਫੋਰਨੀਆ ਐਂਡਾਊਮੈਂਟ ਦੁਆਰਾ ਜਾਰੀ ਕੀਤਾ ਗਿਆ ਹੈ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 020677197. All loans are subject to credit and underwriting. All loans are subject to credit and underwriting. ਰੱਕੜ ਸੋਲਰ ਐਂਡ ਕੰਸਟਰਕਸ਼ਨ ਦੇ ਮਨਦੀਪ ਸਿੰਘ। ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜਲੀ ਦੇ ਮੋٹے ਬਿੱਲਾਂ ਤੋਂ ਛੁਟਕਾਰਾ ਪਾਣਾ ਤੇ ਅੱਜ ਹੀ ਮਿਲੋ ਰੱਕੜ ਸੋਲਰ ਐਂਡ ਕੰਸਟਰਕਸ਼ਨ ਦੇ ਮਨਦੀਪ ਸਿੰਘ ਹੋਰਾਂ ਨੂੰ। ਕੈਲੀਫੋਰਨੀਆ ਦੀ ਮੰਨੀ ਪਰਮੰਨੀ ਸੋਲਰ ਕੰਪਨੀ ਹੈ ਜਿਨ੍ਹਾਂ ਨੂੰ 12 ਸਾਲ ਦਾ ਐਕਸਪੀਰੀਅੰਸ ਹੈ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਬਿਜ਼ਨਸ, ਐਗਰੀਕਲਚਰ ਹਰ ਪਰਪਸ ਲਈ ਸੋਲਰ ਸਿਸਟਮ ਡਿਜ਼ਾਈਨ ਤੇ ਇੰਸਟਾਲ ਵੀ ਕਰਦੇ ਨੇ, ਉਹ ਵੀ ਤੁਹਾਡੇ ਬਜਟ ਦੇ ਮੁਤਾਬਕ। PG&E ਦੇ ਰੇਟ ਵਧ ਰਹੇ ਹਨ। ਜੇਕਰ ਤੁਸੀਂ ਸੋਲਰ ਲਾਉਂਦੇ ਹੋ ਤਾਂ ਤੁਹਾਨੂੰ 26% ਟੈਕਸ ਕ੍ਰੈਡਿਟ ਮਿਲੇਗਾ। ਫॉर ਮੋਰ ਇਨਫੋ ਕਾਲ Mandeep 559-644-5858. Email your PG and e-bill casolar559@gmail.com. Call Mandeep Singh 559-644-5858. California Solar, license number 1037594. Rakkad Solar, local solar company serving all over California. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, WRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਸਰੋਤਿਓ ਜੀ। ਤੁਸੀਂ ਜਿਹੜੀਆਂ ਕਾਲ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਵੀ ਜਿਹੜੀ ਵੈਕਸੀਨ ਆ ਕਿ ਤੁਸੀਂ ਜਿਹੜੀ ਆ ਉਹ ਲਵਾਉਣ ਦੇ ਲਈ ਰੈਡੀ ਹੈਗੇ ਆ। ਫਾਈਜ਼ਰ ਦੀਆਂ ਉੱਦਾਂ ਵੈਕਸੀਨਾਂ ਇੱਥੇ ਅਮਰੀਕਾ ਦੇ ਵਿੱਚ ਜਲਦੀ ਜਿਹੜੀ ਆ ਉਹ ਸ਼ਾਇਦ ਨਾ ਪਹੁੰਚਣ। ਕਾਰਨ ਉਹੀ ਆ ਵੀ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਉਦੋਂ ਅਮਰੀਕਾ ਨੇ ਜਿਹੜਾ ਉਹਨਾਂ ਦੇ ਨਾਲ ਡੋਜ਼ਿਸ ਲੈਣ ਦਾ ਜਿਹੜਾ ਸਮਝੌਤਾ ਉਹ ਨਹੀਂ ਜਿਹੜਾ ਉਹ ਕੀਤਾ ਸੀਗਾ। ਸੋ ਉਹ ਜੂਨ ਜੁਲਾਈ ਦੇ ਵਿੱਚ ਮੇ ਵੀ ਪਹੁੰਚਣ। ਪਹਿਲਾਂ ਹਾਲ ਦੀ ਘੜੀ ਕੈਲੀਫੋਰਨੀਆ ਦੇ ਵਿੱਚ 3 ਲੱਖ ਜਿਹੜੀਆਂ ਵੈਕਸੀਨਸ ਆ ਉਹ ਆਉਣੀਆਂ ਨੇ ਇਸ ਮਹੀਨੇ ਦੇ ਵਿੱਚ। ਅਤੇ ਉਹ ਜਿਹੜੇ ਗੈਵਿਨ ਨਿਊਸਮ ਉਹਨਾਂ ਨੇ ਕਿਹਾ ਵੀ ਜਿਹੜੇ ਫਰੰਟ ਲਾਈਨ ਵਰਕਰਸ ਆ, ਹੈਲਥ ਵਰਕਰਸ ਆ, ਉਹਨਾਂ ਨੂੰ ਜਿਹੜੀ ਇਸ ਦੇ ਵਿੱਚ ਪਹਿਲ ਕਦਮੀ ਜਿਹੜੀ ਹੋਊਗੀ। ਪਰ ਤੁਸੀਂ ਓਵਰਆਲ ਦੱਸੋ ਵੀ ਕੀ ਤੁਸੀਂ ਇਹ ਜਿਹੜੀਆਂ ਵੈਕਸੀਨਸ ਆ ਉਹਨਾਂ 'ਤੇ ਆਪਣਾ ਭਰੋਸਾ ਜਿਹੜਾ ਉਹ ਰੱਖਦੇ ਆ, ਕੀ ਤੁਸੀਂ ਇਹ ਲਵਾਉਣ ਦੇ ਲਈ ਰਾਜੀ ਹੈਗੇ ਆ? ਅਤੇ ਹਰਜੋਤ ਸਿੰਘ ਜੀ ਕੀ ਆਂਕੜੇ ਆਖਦੇ ਨੇ, ਪੋਲਸ ਕੀ ਆਉਂਦੇ ਨੇ ਅਮਰੀਕਨਸ ਜਿਹੜੇ ਆ? ਬਿਲਕੁਲ ਜਿਹੜੇ 63% ਅਮਰੀਕਨਸ ਆ ਉਹ ਕਹਿੰਦੇ ਆ ਵੀ ਅਸੀਂ ਟੀਕਾ ਲਵਾਉਣ ਦੇ ਲਈ ਤਿਆਰ ਹੈਗੇ ਆ ਤਾਂ ਕਿ ਸਾਨੂੰ ਕਰੋਨਾ ਵਾਇਰਸ ਨਾ ਹੋਵੇ। ਇਹ ਜਿਹੜਾ ਨਵਾਂ ਪੋਲ ਆਇਆ ਹੈਗਾ ਆ ਉਹਦੇ ਮੁਤਾਬਕ ਆ। ਪਹਿਲਾਂ ਜਿਹੜੇ ਪੋਲ ਹੋਏ ਸੀ ਸਤੰਬਰ ਦੇ ਵਿੱਚ, ਉਦੋਂ 50% ਲੋਕ ਮੰਨਦੇ ਸੀ ਵੀ ਅਸੀਂ ਜਿਹੜਾ ਟੀਕਾ ਲਵਾਵਾਂਗੇ। ਹੁਣ ਇਹ ਜਿਹੜਾ ਆ 66% ਤੇ ਚਲਾ ਗਿਆ। ਨਵੰਬਰ 16 ਤੋਂ ਲੈ ਕੇ ਨਵੰਬਰ 29 ਤੱਕ ਫਾਈਜ਼ਰ ਤੇ ਬਾਇਓਨਟੈਕ ਕੰਪਨੀ ਜਿਹੜੀ ਹੈਗੀ ਆ, ਇਹਨਾਂ ਨੇ ਜਿਹੜਾ ਵੈਕਸੀਨ ਤਿਆਰ ਕੀਤਾ, ਜਦੋਂ ਉਹਨਾਂ ਨੇ ਕਿਹਾ ਵੀ 90% ਇਹ ਇਫੈਕਟਿਵ ਹੈਗਾ ਆ ਟਰਾਇਲਸ ਦੇ ਉੱਤੇ, ਉਹ ਤੋਂ ਬਾਅਦ ਇਹ 66% ਲੋਕਾਂ ਨੇ ਆਪਣਾ ਮਨ ਬਣਾਇਆ। ਜਿਹੜੀ ਮੋਡਰਨਾ ਆ ਉਹ ਬਹੁਤ ਛੇਤੀ ਉਹਨਾਂ ਨੇ ਵੀ ਅਨਾਊਂਸਮੈਂਟ ਕੀਤੀ ਆ, ਉਹ ਵੀ ਸੇਮ ਹੀ ਇੱਦਾਂ ਦਾ ਜਿਹੜਾ ਹੋਊਗਾ। ਅਗਸਤ ਦੇ ਵਿੱਚ ਇਹ ਜਿਹੜਾ ਸੀਗਾ 50% ਦੇ ਉੱਤੇ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਇਲੈਕਸ਼ਨ ਦਾ ਜ਼ਿਆਦਾ ਰੌਲਾ ਪੈ ਰਿਹਾ ਸੀ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਇਲੈਕਸ਼ਨ ਤੋਂ ਪਹਿਲਾਂ ਹੀ ਸਾਨੂੰ ਜਿਹੜਾ ਆ ਵੈਕਸੀਨ ਉਹ ਮਿਲ ਜਾਊਗਾ। ਉਸ ਟਾਈਮ ਦੇ ਉੱਤੇ ਜਿਹੜੇ ਕਮਲਾ ਹੈਰਿਸ ਹੈਗੇ ਆ, ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਸੀਗੇ ਉਸ ਟਾਈਮ ਦੇ ਉੱਤੇ, ਉਹਨਾਂ ਨੇ ਇਹ ਕਿਹਾ ਸੀ ਵੀ ਜੇ ਟਰੰਪ ਕਹੂਗਾ ਤੇ ਮੈਂ ਨਹੀਂ ਟੀਕਾ ਲਵਾਉਣਾ ਹੈਗਾ, ਵੀ ਮੈਨੂੰ ਇਹਦੇ 'ਤੇ ਯਕੀਨ ਨਹੀਂ ਹੈਗਾ। ਸੋ ਹੁਣ ਕਿਉਂਕਿ ਇਲੈਕਸ਼ਨ ਵੀ ਹੋ ਚੁੱਕੀ ਆ, ਰਿਜ਼ਲਟ ਵੀ ਆ ਚੁੱਕੇ ਆ, ਅਤੇ ਹੁਣ ਸਾਰੇ ਕਹਿੰਦੇ ਆ ਵੀ ਠੀਕ ਆ ਅਸੀਂ ਵਿਲਿੰਗ ਹੈਗੇ ਆ। ਸੋ 66% ਨਵੇਂ ਜਿਹੜੇ ਪੋਲਸ ਆਏ ਹੈਗੇ ਉਹਨਾਂ ਦੇ ਮੁਤਾਬਕ ਅਮਰੀਕਨਸ ਰੈਡੀ ਹੈਗੇ ਆ ਇਹ ਟੀਕਾ ਲਵਾਉਣ ਦੇ ਲਈ। ਜੀ। ਤਾਂ ਤੁਸੀਂ ਵੀ ਕਾਲ ਕਰਕੇ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਹੋ। ਨੰਬਰ 408 272 5200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਨਰਿੰਦਰ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਵੈਕਸੀਨ ਲਵਾਉਣ ਵਾਸਤੇ ਰੈਡੀ ਹਾਂ ਜੀ। ਜੀ ਜੀ ਬਿਲਕੁਲ। ਚਲੋ ਥੈਂਕ ਯੂ ਜੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨ ਦੇ ਲਈ। ਸੋ ਤੁਸੀਂ ਭਰੋਸਾ ਰੱਖਦੇ ਹੋਏ ਪੂਰੀ ਵੈਕਸੀਨ ਦੇ ਉੱਤੇ। ਲਾਈਨ ਉਹਨਾਂ ਦੀ ਜਿਹੜੀ ਉਹ ਡਰੋਪ ਹੋ ਗਈ ਆ। ਸੋ ਬਿਲਕੁਲ, ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਇਸ ਵੈਕਸੀਨ ਨੂੰ ਲੈ ਕੇ, ਭਰੋਸੇ ਨੂੰ ਲੈ ਕੇ ਕਾਫੀ ਵੱਡੀ ਜਿਹੜੇ ਉਹ ਸਵਾਲ ਸੀਗੇ, ਖਾਸ ਕਰਕੇ ਜਿਹੜੀ ਰਾਈਟ ਵਿੰਗ ਕੰਜ਼ਰਵੇਟਿਵ ਮੂਵਮੈਂਟ ਦੇ ਦੌਰਾਨ ਹੀ ਇਹ ਚੀਜ਼ ਦੇਖੀ ਗਈ ਸੀ ਵੀ ਇਹਨਾਂ ਦੇ ਸਪੋਰਟਰਸ ਇਸ ਦੇ ਉੱਤੇ ਜਿਹੜਾ ਵਿਸ਼ਵਾਸ ਜਿਹੜਾ ਉਹ ਨਹੀਂ ਰੱਖਦੇ। ਆਪਾਂ ਦੇਖਿਆ ਵੀ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਐਂਟੀ ਵੈਕਸੀਨ ਵਾਲੇ ਲੋਕਾਂ ਦਾ ਬਹੁਤ ਜ਼ਿਆਦਾ ਫੈਲਾਅ ਵਾਧਾ ਜਿਹੜਾ ਉਸ ਦੇ ਵਿੱਚ ਦੇਖਿਆ ਗਿਆ ਹੈਗਾ ਆ। ਸੋ ਕਿਉਂਕਿ ਇੱਕ ਟਾਈਮ ਦੇ ਉੱਤੇ ਤਾਂ ਇਹ ਵੀ ਚਰਚਾਵਾਂ ਜਿਹੜੀਆਂ ਆ ਲੋਕਾਂ ਨੇ ਕੌਨਸਪੀਰੇਸੀ ਥਿਊਰੀਆਂ ਜਿਹੜੀਆਂ ਉਹ ਛੇੜ ਲਈਆਂ ਵੀ ਦੇਖੋ ਇਸ ਵੈਕਸੀਨ ਦੇ ਜ਼ਰੀਏ ਉਹਨਾਂ ਨੇ ਤੁਹਾਡੇ ਵਿੱਚ ਚਿੱਪ ਪਾ ਦੇਣਾ ਅਤੇ ਤੁਹਾਡੇ 'ਤੇ ਕੰਟਰੋਲ ਕਰ ਲੈਣਾ, 5G ਦੇ ਨਾਲ ਕੰਟਰੋਲ ਕਰ ਲੈਣਾ। ਕਈ ਵਾਰੀ ਲੋਕ ਪਤਾ ਨਹੀਂ ਕੀ ਪੜ੍ਹਦੇ ਨੇ ਅਤੇ ਕੀ ਸੁਣਦੇ ਨੇ ਅਤੇ ਕਿਹੜੀਆਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰੀ ਜਾਂਦੇ ਆ। ਗੌਰਮੈਂਟ ਨੇ ਤਾਂ ਆਲਰੇਡੀ ਤੁਹਾਡੇ ਸਾਰਿਆਂ ਨੂੰ ਇੱਕ ਨੰਬਰ ਅਸਾਈਨ ਕੀਤਾ ਹੈ ਜਿਹਨੂੰ ਸੋਸ਼ਲ ਸਿਕਿਉਰਿਟੀ ਨੰਬਰ ਆਖਿਆ ਜਾਂਦਾ ਆ, ਬੈਂਕ ਦੇ ਖਾਤਿਆਂ ਦਾ। ਉਹ ਤੁਹਾਡਾ ਉਹਨਾਂ ਨੂੰ ਪਤਾ ਹੈਗਾ, ਡਰਾਈਵਿੰਗ ਲਾਇਸੈਂਸ ਆ, ਕਿੱਥੇ ਤੁਸੀਂ ਰਹਿੰਦੇ ਹੋ, ਕੀ ਤੁਸੀਂ ਕਰਦੇ ਹੋ, ਕੀ ਕੁਛ ਤੁਸੀਂ ਉਹ ਕਰਦੇ ਹੋ, ਪ੍ਰੋਪਰਟੀ ਟੈਕਸ ਤੁਸੀਂ ਦਿੰਦੇ ਹੋ। ਸੋ ਸਾਰਾ ਕੁਛ ਤਾਂ ਆਲਰੇਡੀ ਤੁਹਾਡੇ ਬਾਰੇ ਉਹਨਾਂ ਨੂੰ ਪਤਾ ਹੈ। ਹੋਰ ਉਹਨਾਂ ਨੇ ਚਿੱਪ ਲਾ ਕੇ ਪਤਾ ਨਹੀਂ ਤੁਹਾਡੇ ਨਾਲ ਜਿਹੜਾ ਉਹ ਕੀ ਕਰ ਲੈਣਾ। ਸੋ ਕਈ ਵਾਰੀ ਨਾ ਜਿਹੜੀਆਂ ਕੌਨਸਪੀਰੇਸੀ ਥਿਊਰੀਆਂ ਬਣਾਉਣ ਵਾਲੇ ਵੀ ਗਾਂਹ ਤੋਂ ਗਾਂਹ ਹੀ ਜਿਹੜਾ ਉਹ ਵੱਧ ਜਾਂਦੇ ਨੇ। ਸੋ ਬਿਲਕੁਲ ਇਸੇ ਤਰ੍ਹਾਂ ਐਸਟਰਾਜ਼ੇਨੇਕਾ ਜਿਹੜੀ ਕੰਪਨੀ ਹੈਗੀ ਆ, ਇਹ ਤੀਜੀ ਕੰਪਨੀ ਬਣੀ ਆ ਜਿਹੜੀ ਕਹਿੰਦੀ ਆ ਵੀ ਅਸੀਂ ਵੈਕਸੀਨ ਬਹੁਤ ਜਲਦੀ ਜਿਹੜਾ ਲੈ ਕੇ ਆ ਰਹੇ ਹੈਗੇ ਆ। ਸੋ ਪਹਿਲੀ ਕੰਪਨੀ ਫਾਈਜ਼ਰ ਤੇ ਬਾਇਓਨਟੈਕ, ਤੇ ਦੂਸਰੀ ਜਿਹੜੀ ਹੈਗੀ ਆ ਮੋਡਰਨਾ, ਤੇ ਤੀਸਰੀ ਜਿਹੜੀ ਹੈਗੀ ਆ ਐਸਟਰਾਜ਼ੇਨੇਕਾ ਤੇ ਆਕਸਫੋਰਡ ਯੂਨੀਵਰਸਿਟੀ, ਜਿਹੜੇ ਇਹਨਾਂ ਨੇ ਰਲ ਕੇ ਇਹ ਵੈਕਸੀਨ ਤਿਆਰ ਕੀਤਾ ਹੈਗਾ ਆ। ਉਹਨਾਂ ਦਾ ਜਿਹੜਾ ਵੈਕਸੀਨ ਆ ਉਹ ਕਹਿੰਦੇ 70% ਦੇ ਕਰੀਬ ਇਫੈਕਟਿਵ ਹੈਗਾ। 11,000 ਲੋਕਾਂ ਨੇ ਉਹਦੇ 'ਚ ਪਾਰਟੀਸਪੇਟ ਕੀਤਾ ਸੀਗਾ, ਤੇ ਮੈਜੋਰਟੀ ਲੋਕਾਂ ਨੂੰ ਕਾਫੀ ਜਿਹੜਾ ਉਹਦਾ ਅਸਰ ਹੋਇਆ ਹੈਗਾ ਆ।
ਸੋ ਇਹ ਦੌੜ ਪੂਰੀ ਲੱਗੀ ਹੋਆ ਤੇ ਇਹ ਵੀ ਹੈਗਾ ਹੁਣ ਰਾਜਕਨਵੀਰ ਸਿੰਘ ਜੀ ਵੀ ਕੰਪਨੀਆਂ ਨੇ ਪੈਸੇ ਵੀ ਮਿਲੀਅਨਸ ਬਿਲੀਅਨਸ ਦੇ ਵਿੱਚ ਬਣਾਉਣੇ ਹੈਗੇ ਆ ਜੀ। ਜੀ ਲਾਏ ਵੀ ਇਦਾਂ ਆ ਤੇ ਹੁਣ ਬਣਾਉਣੇ ਵੀ ਉਹਨਾਂ ਨੇ ਜਿਹੜੇ ਡੈਫੀਨਿਟਲੀ ਹੈਗੇ ਮੌਕਾ ਜਿਹੜਾ ਇਹਨਾਂ ਨੂੰ ਚੰਗਾ ਮਿਲਿਆ। ਲਵਲੀ ਜਿਹੜੇ ਉਹ ਆਪਣੇ ਨਾਲ ਇਸ ਟਾਈਮ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਾਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭਾਜੀ, ਮੈਂ ਜ਼ਰੂਰ ਇਹਦੇ ਤੇ ਬਿਲੀਵ ਕਰਨਾ। ਮੈਂ ਲਵਾਵਾਂਗਾ, ਆਪ ਵੀ ਇਹ ਟੀਕਾ ਲਵਾਵਾਂਗਾ ਤੇ ਆਪਣੀ ਫੈਮਿਲੀ ਨੂੰ ਵੀ ਜ਼ਰੂਰ ਕਹਾਂਗਾ ਵੀ ਇਸ ਬਾਰੇ ਲਵਾਉਣ। ਤੁਸੀਂ ਏਜ ਦੱਸੋਗੇ ਤੁਹਾਡੀ ਤੇ ਤੁਹਾਡੀ ਫੈਮਿਲੀ ਮੈਂਬਰਸ ਦੀ, ਤਾਂ ਕਿ ਲੋਕਾਂ ਨੂੰ ਇਹ ਵੀ ਪਤਾ ਲੱਗ ਜਾਵੇ ਕਿਹੜੀ ਏਜ ਵਾਲੇ ਗਰੁੱਪ ਦੇ ਲੋਕ ਜਿਹੜੇ ਹੈਗੇ ਆ ਉਹ ਇੰਟਰਸਟਿਡ ਹੈਗੇ ਆ ਟੀਕਾ ਲਵਾਉਣ 'ਚ। ਹਾਂਜੀ ਭਾਜੀ, ਮੇਰੀ ਉਮਰ 40 ਸਾਲ ਹੋ ਗਈ ਹੈ ਤੇ ਮੇਰੀ ਵਾਈਫ ਦੀ ਇਹ ਲਗਭਗ 36 ਕੁ ਸਾਲ ਉਹਨਾਂ ਦੀ ਹੈ ਜੀ ਠੀਕ ਹੈ, ਥੈਂਕ ਯੂ ਲਵਲੀ ਜੀ, ਬੜੀ ਸ਼ੁਕਰੀਆ ਇਸ ਚੀਜ਼ ਦੇ ਵਿੱਚ ਥੈਂਕ ਯੂ ਭਾਜੀ, ਜਿਹੜਾ ਦੱਸਣ ਦੇ। ਤੁਹਾਡੀ ਸਾਰੀ ਟੀਮ ਦਾ, ਰੇਡੀਓ ਦਾ, ਜੋ ਵੀ ਤੁਸੀਂ ਜਾਣਕਾਰੀ ਦਿੰਦੇ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਬੜੀ ਮਿਹਰਬਾਨੀ। ਬਿਲਕੁਲ, ਦੇਖੋ ਹਰਜੋਤ ਸਿੰਘ ਜੀ, ਜਿੱਦਾਂ ਹੀ ਵੈਕਸੀਨ ਲੱਗਣੀਆਂ ਸ਼ੁਰੂ ਹੋਣਗੀਆਂ, ਲੋਕ ਸੇਫ ਮਹਿਸੂਸ ਕਰਨਗੇ ਅਤੇ ਜਿਹੜੀਆਂ ਸਰਕਾਰਾਂ ਆ ਜਿਨ੍ਹਾਂ ਦੇ ਜਿਹੜੇ ਹੁਕਮ ਆ, ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਵੀ ਇਹ ਬੜੇ ਤਾਨਾਸ਼ਾਹੀ ਹੁਕਮ ਆ, ਸਮਾਲ ਬਿਜ਼ਨਸ ਆ ਉਹ ਇਸ ਦੇ ਕਰਕੇ ਸਫਰ ਕਰ ਰਿਹਾ ਆ। ਸੋ ਲੋਕਾਂ ਦੇ ਵਿੱਚ ਜੇ ਇਸ ਚੀਜ਼ ਦੇ ਪ੍ਰਤੀ ਭਰੋਸਾ ਵੱਧਦਾ ਆ, ਵੈਕਸੀਨ ਸਾਰੇ ਜਾਣੇ ਹੋਣੇ ਸ਼ੁਰੂ ਹੁੰਦੇ ਆ, ਸੋ ਸਾਰਾ ਕੁਛ ਦੁਬਾਰਾ ਨੋਰਮਲ ਵੱਲ ਨੂੰ ਜਿਹੜਾ ਵਧਣਾ ਸ਼ੁਰੂ ਹੋਊਗਾ, ਜਿਸ ਦੀ ਇਸ ਟਾਈਮ ਬਹੁਤ ਵੱਡੀ ਜਿਹੜੀ ਉਹ ਲੋੜ ਹੈਗੀ ਆ। ਨਹੀਂ ਤਾਂ ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਇਕਨੋਮਿਕ ਮੈਲਟਡਾਊਨ ਦੇ ਲਈ ਜਿਹੜਾ ਉਹ ਉਸ ਪਾਸੇ ਵੱਲ ਨੂੰ ਵੱਧ ਰਿਹਾ। ਸੋ ਯੂ ਨੈਵਰ ਨੋ ਕਿ ਇਸ ਪਾਸੇ ਵੱਲ ਨੂੰ ਜਿਹੜਾ ਆ ਆਰਥਿਕ ਸਥਿਤੀ ਜਿਹੜੀ ਬਣ ਜਾਵੇ। ਆਪਣੇ ਨਾਲ ਛੁੜੇ ਨੇ ਦਵਿੰਦਰ ਸ਼ਰਮਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਤਾਂ ਠੀਕ ਆ ਜੀ। ਸਾਨੂੰ ਤਾਂ ਅਜੇ ਤੱਕ ਤੁਸੀਂ ਕਹਿੰਦੇ ਮਹੀਨੇ ਨੂੰ ਆਊਗਾ, ਅਸੀਂ ਤਾਂ ਕਹਿੰਦਾ ਅੱਜ ਹੀ ਲਾ ਤੁਸੀਂ ਏਜ ਦੱਸੋਗੇ ਸ਼ਰਮਾ ਜੀ ਆਪਣੀ? ਹਾਂਜੀ ਹਾਂਜੀ, ਮੈਂ ਜੀ 57 ਦਾ ਵਾਰਸਾ, ਤਕਰੀਬਨ 63-64 ਦੀ ਹੋਣੀ ਹੈ। ਠੀਕ ਆ ਜੀ, ਬਿਲਕੁਲ ਬਿਲਕੁਲ। ਸੋ ਬਿਲਕੁਲ ਜਿੰਨੀਆਂ ਵੀ ਰਿਪੋਰਟਸ ਆਈਆਂ ਉਹਦੇ ਮੁਤਾਬਕ ਕਹਿੰਦੇ ਕਾਫੀ ਇਫੈਕਟਿਵ ਇਹ ਟੀਕਾ ਹੋਣਾ ਹੈਗਾ ਆ। ਇਹ ਸਾਲ ਜੀ ਸਾਨੂੰ ਹੋ ਚੁੱਕਿਆ ਪਹਿਲਾਂ ਸਾਰੀ ਫੈਮਿਲੀ ਨੂੰ ਜੁਲਾਈ ਮਹੀਨੇ 'ਚ। ਹਾਂਜੀ ਹਾਂਜੀ, ਮੈਨੂੰ ਮੇਰੀ ਵਾਈਫ ਸੋ ਤੁਹਾਨੂੰ ਕਿੱਦਾਂ ਜਿਨ੍ਹਾਂ ਨੂੰ ਹੋਇਆ, ਬਹੁਤ ਲੋਕ ਸਾਡੇ ਜਿੱਦਾਂ ਤੁਸੀਂ ਤਾਂ ਦੱਸ ਰਹੇ ਆ, ਬਹੁਤ ਵਾਰੀ ਲੋਕ ਦੱਸਦੇ ਨਹੀਂ ਹੈਗੇ ਆਪਣੇ। ਜਿੰਨੇ ਕੁ ਸਾਡੇ ਕਾਲਰਸ ਨੇ ਪਿਛਲੇ ਸਮੇਂ ਕਾਲ ਕਰਕੇ ਦੱਸਿਆ ਵੀ ਬਹੁਤ ਕਮਜ਼ੋਰੀ ਹੋ ਜਾਂਦੀ ਆ, ਭਾਰ ਘਟ ਜਾਂਦਾ। ਤੁਹਾਨੂੰ ਕਿੱਦਾਂ, ਤੁਹਾਡੇ ਤੇ ਇਸ ਨੇ ਅਸਰ ਕੀਤਾ? ਅਸਰ ਦੀ ਸਾਰੀ ਦਿਹਾੜੀ ਦੇ ਵਿੱਚ ਇੱਕ ਰੋਟੀ ਮਸਾਂ ਹੀ ਖਾ ਹੁੰਦੀ ਸੀ ਸਾਰੀ ਦਿਹਾੜੀ ਦੇ ਵਿੱਚ। ਜੀ ਹਾਂਜੀ, ਤੇ ਮੰਜੇ, ਮੇਰਾ ਬੈਡਰੂਮ ਦੇ ਨਾਲ ਹੀ ਬਾਥਰੂਮ ਹੈ, ਉੱਥੋਂ ਤੱਕ ਮਸਾਂ ਹੀ ਉੱਠ ਹੁੰਦਾ ਸੀ। ਮਸਾਂ ਹੀ ਮੈਂ ਘਰਦਿਆਂ ਜੇ ਆਵਾਜ਼ ਮਾਰਨੀ ਮੈਨੂੰ ਉਠਾਓ ਨਾ। ਜੀ, ਚੋਰੀ ਨਹੀਂ ਹੁੰਦੀ ਸੀ। ਹਾਂਜੀ, ਯਾਨੀ ਪਤਾ ਮੈਂ ਜੇ ਸਾਡੇ ਇੰਡੀਆ ਜਿੰਨੇ ਵੀ ਰਿਸ਼ਤੇਦਾਰ ਆ ਜਾਂ ਬਾਹਰ ਆਸਟ੍ਰੇਲੀਆ ਜਿਨ੍ਹਾਂ ਨੇ 20 ਸਾਲ ਤੋਂ ਕਦੇ ਫੋਨ ਨਹੀਂ ਕੀਤਾ ਸੀ, ਮੈਨੂੰ ਬੋਲਣੋਂ ਵੀ ਹਟੇ ਸੀ, ਉਹ ਕਦੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਐਂਡ ਤੇ ਆ, ਹੁਣ ਕਰ ਲਓ। ਹੋਰ ਮਾਮਾ ਜੀ ਕਿੱਦਾਂ, ਠੀਕ ਹੋ ਤੁਸੀਂ? ਮੈਂ ਕਿਹਾ 20 ਸਾਲ ਬਾਅਦ ਤੇਰਾ ਫੋਨ ਆਇਆ। ਜੀ ਚਲੋ ਕੋਈ ਨਹੀਂ, ਹਾਂਜੀ ਕੋਈ ਨਹੀਂ, ਚਲੋ ਚੰਗਾ, ਸ਼ੁਕਰ ਆ ਪ੍ਰਮਾਤਮਾ ਦੀ ਮਿਹਰ ਆ ਵੀ ਬਚਾਅ ਹੋ ਗਿਆ। ਤੇ ਬਿਲਕੁਲ ਇਹ ਜਿੱਦਾਂ ਇਹਨਾਂ ਨੇ ਆਪਣੀ ਭਾਵਨਾ ਜਤਾਈ ਆ, ਕਹਿੰਦੇ ਵੀ ਭਾਈ ਮਹੀਨੇ ਨੂੰ ਕੀ, ਤੁਸੀਂ ਹੁਣੇ ਹੀ ਲਾਓ ਟੀਕਾ ਵੀ ਸਾਨੂੰ। ਸੋ ਸ਼ਰਮਾ ਜੀ, ਹੋਰ ਕੁਐਸਚਨ ਪੁੱਛਣਾ, ਬਹੁਤ ਵਾਰੀ ਕੀ ਹੁੰਦਾ ਜਿਹਨੂੰ ਇਹ ਹੁੰਦਾ ਕਰੋਨਾ, ਤੇ ਜਿਹੜੇ ਹਸਪੀਟਲਸ ਆ ਜਾਂ ਡਾਕਟਰਸ ਆ ਕੰਟੈਕਟ ਲੱਭਦੇ ਆ, ਕਿੱਥੋਂ ਹੋ ਸਕਦਾ? ਟ੍ਰੇਸਿੰਗ ਕਰਦੇ ਨੇ। ਟ੍ਰੇਸਿੰਗ, ਹਾਂ, ਪਾਰਟੀ ਤੋਂ ਹੋਇਆ, ਕਿਸੇ ਪਰਿਵਾਰਕ ਮੈਂਬਰ ਤੋਂ ਹੋਇਆ, ਕਿੱਦਾਂ? ਤੇ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਕਿੱਥੋਂ ਹੋਇਆ? ਸਾਨੂੰ ਜੀ, ਸਾਡਾ ਇੱਥੇ ਹੈਗਾ ਸਟੋਰ। ਅੱਛਾ ਜੀ। ਇੱਥੇ ਸਟੋਰ ਤੇ ਮੇਰੇ ਨਾਲ ਮੁੰਡਾ ਮੇਰਾ ਇੱਥੇ ਰਹਿੰਦਾ। ਪਹਿਲਾਂ ਮੇਰੇ ਮੁੰਡੇ ਨੂੰ ਹੋਇਆ, ਫਿਰ ਮੇਰੀ ਨੂੰਹ ਨੂੰ ਹੋ ਗਿਆ। ਉਸ ਤੋਂ ਬਾਅਦ ਫਿਰ ਮੈਨੂੰ ਮਹਿਸੂਸ ਹੋਣ ਲੱਗ ਗਿਆ ਸੀ, ਯਾਨੀ 20 ਜੁਲਾਈ ਨੂੰ ਮਹਿਸੂਸ ਹੋਣ ਲੱਗ ਗਿਆ ਸੀ। ਮੈਂ ਗਿਆ ਹੁਣ, ਉਸ ਤੋਂ ਬਾਅਦ ਤਾਂ ਮੈਂ ਮੁੰਡਾ ਕਹਿੰਦਾ ਘਰੇ ਆ ਜਾਓ ਬਸ, ਹੁਣ ਨਹੀਂ ਜਾਣਾ ਤੁਸੀਂ ਕਿਤੇ। ਨਹੀਂ ਚਲੋ ਚੰਗਾ ਕੀਤਾ, ਕੁਆਰੰਟੀਨ ਕਰ ਲਿਆ। ਜੁਲਾਈ 'ਚ ਹੋਇਆ, ਉਹ ਤਾਂ ਜਮਾਂ ਹੀ ਅਜੇ ਕੋਈ ਬਾਹਲਾ ਇਲਾਜ ਵੀ ਨਹੀਂ ਸੀ। ਹੁਣ ਤਾਂ ਫਿਰ ਵੀ ਕਈ ਜਿਹੜੀ ਮੈਡੀਸਿਨ ਤਿਆਰ ਹੋ ਗਈਆਂ। ਚਲੋ ਥੈਂਕ ਯੂ ਜੀ। ਮੈਡੀਸਨ ਅਸੀਂ ਕੋਈ ਨਹੀਂ ਖਾਧੀ ਜੀ, ਆਪਣੇ ਆਹ ਜਿਹੜੇ ਇੰਡੀਅਨ ਹੈਗੇ ਆ ਘਰੇਲੂ ਨੁਕਸੇ ਉਹ ਵਰਤੇ ਆ। ਅਸੀਂ ਬਾਹਰ ਕਿਤੇ ਅੰਦਰ ਗਏ ਨਹੀਂ, ਬਾਹਰ ਕਿਤੇ ਅੰਦਰ ਗਏ ਨਹੀਂ, ਪੂਰਾ ਕੁਆਰੰਟੀਨ ਕਰਕੇ ਰੱਖਿਆ ਆਪਣੇ ਆਪ ਨੂੰ, ਅੰਦਰ ਰੱਖਿਆ ਤੁਸੀਂ। ਬਿਲਕੁਲ ਬਿਲਕੁਲ ਬਿਲਕੁਲ। ਥੈਂਕ ਯੂ ਦਵਿੰਦਰ ਸ਼ਰਮਾ ਜੀ, ਮਿਹਰਬਾਨੀ ਜੀ, ਥੈਂਕ ਯੂ, ਧੰਨਵਾਦ ਜੀ। ਬਿਲਕੁਲ, ਸੋ ਕਈਆਂ ਦਾ ਬਹੁਤ ਧੰਨਵਾਦ ਰਾਜਕਨਵੀਰ ਸਿੰਘ ਜੀ। ਦੇਖੋ ਵੀ ਹੋਇਆ, ਨਹੀਂ ਗਏ ਬਾਹਰ, ਸਾਰਿਆਂ ਨੂੰ ਸੇਫ ਵੀ ਰੱਖਿਆ। ਚਲੋ ਮਹਾਰਾਜ ਨੇ ਇਹਨਾਂ ਨੂੰ ਬਿਲਕੁਲ ਠੀਕ ਲਿਆ। ਬਿਲਕੁਲ ਜੀ, ਬਿਲਕੁਲ। ਚਲੋ ਉਮੀਦ ਕਰਦੇ ਹਾਂ ਵੀ ਸਾਰੇ ਜਣੇ ਇਦਾਂ ਹੀ ਠੀਕ ਠਾਕ ਜਿਹੜੇ ਉਹ ਰਹਿਣ। ਆਪਣੇ ਅਗਲੇ ਕਾਲਰ ਜੁੜੇ ਨੇ ਜੀ, MP ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਵੀ ਭਾਜੀ ਵੀ ਅਸੈਂਸ਼ੀਅਲ ਵਰਕਰ ਹੀ ਹਾਂ, ਮੈਂ ਮੇਲਮੈਨ ਹਾਂ ਤੇ ਮੈਨੂੰ ਬਾਹਰ ਕੰਮ ਕਰਨਾ ਪੈਂਦਾ, ਮਗਰ ਰੱਬ ਦੀ ਕਿਰਪਾ ਰਹੀ ਆ। ਮੈਨੂੰ ਟੀਕਾ ਲਗਾਉਣ 'ਤੇ ਕੋਈ ਉਹ ਨਹੀਂ ਹੈਗੀ ਹੈ।
ਆਪੱਤੀ ਨਹੀਂ, ਮਗਰ ਇਹ ਹੈਗਾ ਕਿ ਜਿੱਦਾਂ ਫਲੂ ਸ਼ਾਟ, ਇਹਦਾ ਕੋਈ ਹਲੇ ਨਿਸ਼ਕਰਸ਼ ਨਹੀਂ ਨਿਕਲਿਆ ਕਿ ਜਿੱਦਾਂ ਫਲੂ ਸ਼ਾਟ ਤੁਹਾਨੂੰ ਹਰ ਸੀਜ਼ਨ ਵਿੱਚ ਲਵਾਉਣਾ ਪੈਂਦਾ, ਇਹ ਵੀ ਤੁਹਾਨੂੰ ਹਰ ਸੀਜ਼ਨ ਵਿੱਚ ਲਵਾਉਣਾ ਪੈਂਦਾ। ਇਹਦਾ ਅਸਰ ਕਿੰਨਾ ਚਿਰ ਰਹਿਣਾ, ਕੋਈ ਡਿਟੇਲ ਇਨਫੋਰਮੇਸ਼ਨ ਨਹੀਂ ਹੈਗੀ ਇਹਦੀ। ਜੀ ਇਹ ਵੀ ਹੈਗਾ ਕਿ ਇਹਦੇ ਸਾਈਡ ਇਫੈਕਟ ਕੀ ਹੋਣੇ ਆ, ਬਿਕੋਜ਼ ਇਹ ਇੰਨੀ ਛੇਤੀ ਕੱਢਿਆ ਗਿਆ, ਇਹਦੇ ਕੋਈ ਸਾਈਡ ਇਫੈਕਟ ਹਲੇ ਪਤਾ ਨਹੀਂ ਹੈਗੇ। ਤੇ ਜਿੱਦਾਂ ਅਸੀਂ ਸੁਣਦੇ ਵੀ ਹੈਗੇ ਆ ਦੂਜੇ ਰੇਡੀਓ ਵਿੱਚ ਵੀ ਕਿ ਅਗਰ ਇਹ ਬਿਮਾਰੀ ਆ ਜਾਂ ਇਹਦੇ ਨਾਲ ਤੁਹਾਡੇ ਜਿਹੜੇ ਬਾਡੀ ਦੇ ਦੂਜੇ ਵੀ ਔਰਗਨ ਹੈਗੇ ਆ ਉਹ ਵੀ ਖਰਾਬ ਹੁੰਦੇ ਹੈਗੇ ਆ। ਇਹ ਵੀ ਪਤਾ ਨਹੀਂ ਹੈਗਾ ਕਿ ਅਗਰ ਉਹ ਔਰਗਨ ਖਰਾਬ ਹੁੰਦੇ ਆ, ਇਹ ਦਵਾਈ ਜਦੋਂ ਲੱਗਦੀ ਆ ਉਹ ਔਰਗਨ ਨੂੰ ਰਿਪੇਅਰ ਕਰਦੀ ਆ ਨਹੀਂ ਕਰਦੀ ਆ, ਕਿੱਦਾਂ ਕੀ ਹੈਗਾ, ਇਹਦਾ ਕੋਈ ਸਾਈਡ ਇਫੈਕਟ ਦਾ ਹਲੇ ਕੋਈ ਪਤਾ ਨਹੀਂ ਹੈਗਾ। ਜੀ ਬਿਲਕੁਲ MP ਸਿੰਘ ਜੀ, ਮੈਂ ਇਸ ਦੇ ਵਿੱਚ ਦੱਸਦਾ ਜਾਵਾਂ ਕੁਛ ਕੁ ਜਿਹੜੇ ਟਰਾਇਲਸ ਦੇ ਨਤੀਜਿਆਂ ਦੇ ਵਿੱਚ ਇਹ ਉਹਨਾਂ ਨੇ ਮੰਨਿਆ ਸੀਗਾ ਵੀ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਵੈਕਸੀਨ ਦਿੱਤੀ ਗਈ ਸੀਗੀ ਉਹਨਾਂ ਨੂੰ ਕਈ ਤਰੀਕੇ ਦੇ ਜਿਹੜੇ ਸਾਈਡ ਇਫੈਕਟ ਆਏ ਸੀ, ਕੁਛ % ਲੋਕਾਂ ਦੇ ਉੱਤੇ ਸਾਈਡ ਇਫੈਕਟ ਵੀ ਹੈਗੇ ਆ। ਬਿਲਕੁਲ ਤੁਹਾਡੀ ਗੱਲ ਇਹ ਵਾਜਿਬ ਆ, ਜਾਇਜ਼ ਆ ਵੀ ਕਿਉਂਕਿ ਬਹੁਤ ਤੇਜ਼ੀ ਦੇ ਨਾਲ ਇਹ ਵੈਕਸੀਨ ਜਿਹੜੀ ਬਣੀ ਆ, ਇਸ ਦੇ ਜਿਹੜੇ ਸਾਈਡ ਇਫੈਕਟ ਆ ਕਈ ਵਾਰੀ ਦਵਾਈਆਂ ਦੇ ਨਾ ਲੰਮੇ ਸਮੇਂ ਬਾਅਦ ਜਾ ਕੇ ਜਿਹੜਾ ਉਹ ਆਪਾਂ ਨੂੰ ਪਤਾ ਲੱਗਦਾ ਹੁੰਦਾ ਆ ਵੀ ਕਿੱਦਾਂ ਇਹ ਅਸਰ ਕਰਦੇ ਆ। ਦੂਜੀ ਇਹ ਗੱਲ ਆ ਭਾਜੀ, ਇਹ ਜਿਹੜਾ ਸੁਣਿਆ ਮੈਂ ਦੂਜੇ ਰੇਡੀਓ ਤੋਂ ਹੀ, ਅਮਰੀਕਨ ਰੇਡੀਓ ਤੋਂ, ਕਿ ਇਹ ਸਿਰਫ 3 ਮਹੀਨੇ ਲਈ ਕਾਰਗਰ ਆ ਤੇ ਉਸ ਤੋਂ ਬਾਅਦ ਇਹਨੂੰ ਦੁਬਾਰਾ ਲਵਾਉਣਾ ਪੈਣਾ ਕੀ ਹੈਗਾ ਆ। ਸੋ ਇਹ ਰਾਈਟ ਨਾਓ ਜਿਹੜੀ ਫਾਈਜ਼ਰ ਦੀ ਵੈਕਸੀਨ ਆ ਉਸ ਦੇ ਬਾਰੇ ਮੈਂ ਜੇ ਤੁਹਾਨੂੰ ਥੋੜਾ ਜਿਹਾ ਫੇਰ ਆਪਣੇ ਸਰੋਤਿਆਂ ਨੂੰ ਦੱਸ ਜਾਵਾਂ, ਇਹਦੀਆਂ 2 ਡੋਜ਼ ਲੱਗਣੀਆਂ 3 ਹਫ਼ਤੇ ਦੇ ਜਿਹੜੇ ਆ ਵਕਫੇ ਦੇ ਵਿੱਚ। ਸੋ ਇੱਕ ਹਾਂਜੀ, ਸੋ ਕਾਰਗਰਤਾ ਦਾ ਇਹ ਵੱਖ-ਵੱਖ ਜਿਹੜੇ ਇਸ ਦੇ ਪਹਿਲੂ ਜਿਹੜੇ ਸਾਹਮਣੇ ਆ ਰਹੇ ਆ। ਸੋ ਕੋਈ ਇਸ ਦੇ ਉੱਤੇ ਪੱਕੀ ਰਾਏ ਜਿਹੜੀ ਆ ਉਹ ਨਹੀਂ ਹੈਗੀ। ਜਿੱਦਾਂ ਤੁਸੀਂ ਵੀ ਪਹਿਲਾਂ ਜ਼ਿਕਰ ਕੀਤਾ ਵੀ ਜਿਹੜਾ ਫਲੂ ਸ਼ਾਟ ਆ ਉਸ ਨੂੰ ਵੀ ਹਰ ਸਾਲ ਜਿਹੜਾ ਆ ਲੋਕ ਜਿਹੜਾ ਉਹ ਨਵਾਂ ਲਵਾਉਂਦੇ ਆ। ਰੀਜ਼ਨ ਇਹ ਆ ਵੀ ਜਿਹੜਾ ਵਾਇਰਸ ਆ ਨਾ ਉਹ ਇਵੋਲਵ ਕਰਦਾ ਰਹਿੰਦਾ ਆ, ਉਹ ਆਪਣੇ ਆਪ ਨੂੰ ਜਿਹੜਾ ਆ ਉਹ ਨਵੇਂ ਤੋਂ ਨਵਾਂ ਜਿਹੜਾ ਆ ਉਹ ਆਉਂਦਾ ਰਹਿੰਦਾ ਆ। ਸੋ ਹੁਣ ਸਮੱਸਿਆ ਇਹ ਹੋਈ ਆ ਜਾਨਵਰਾਂ ਦੀ ਇਹ ਜਿਹੜੀ ਬਿਮਾਰੀ ਆ ਇਨਸਾਨਾਂ ਦੇ ਵਿੱਚ ਜਿਹੜੀ ਉਹ ਆ ਗਈ ਆ, ਅਤੇ ਜਿਹੜਾ ਵਾਇਰਸ ਆ ਇਸ ਨੇ ਆਪਣਾ ਜਿਹੜਾ ਕਹਿ ਲਓ ਵੀ ਹੁਲੀਆ ਰੂਪ ਆ ਉਸ ਨੂੰ ਹਰ ਵਾਰੀ ਜਿਹੜਾ ਆ ਬਦਲ ਕੇ ਦੁਬਾਰਾ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਆ। ਸੋ ਇਨਸਾਨਾਂ ਨੂੰ ਹੁਣ ਇਸ ਤੋਂ ਬਚਾਅ ਰੱਖਣ ਦੇ ਲਈ ਕਈ ਜਿਹੜੇ ਉਪਰਾਲੇ ਆ, ਹੀਲੇ ਆ, ਹਰ ਵਾਰੀ ਜਿਹੜੇ ਆ ਉਹ ਕਰਨੇ ਹੀ ਜਿਹੜੇ ਉਹ ਪੈਣੇ ਆ। ਫਲੂ ਦਾ ਤਾਂ ਇੱਦਾਂ ਆ ਵੀ ਹਾਂ ਵੀ ਕੁਛ ਸਪੈਸੀਫਿਕ ਸੀਜ਼ਨਸ ਦੇ ਦੌਰਾਨ ਸਾਲ ਦੇ ਉਦੋਂ ਜਿਹੜਾ ਉਹ ਜ਼ਿਆਦਾ ਹਮਲਾ ਕਰਦਾ ਆ। ਇਹਦੇ ਬਾਰੇ ਜਿਹੜਾ ਹੁਣ ਦੇਖਣਾ ਪਊਗਾ ਵੀ ਇਹਦਾ ਕਿੱਦਾਂ ਦਾ ਜਿਹੜਾ ਉਹ ਕੰਮ ਰਹੇਗਾ। ਅਤੇ ਹਰਜੋਤ ਸਿੰਘ ਜੀ ਆਪਾਂ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਨੇ ਜੀ ਆਪਣੇ ਨਾਲ ਬਲਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰੇਡੀਓ ਪਿਛਲਾ ਬੰਦ ਕਰ ਲਓ ਜੀ। ਪਹਿਲੇ ਰੇਡੀਓ ਹੈ ਨਹੀਂ ਮੇਰੇ ਕੋਲ ਕਾਕਾ, ਰੇਡੀਓ ਤਾਂ ਹੋਰ ਪਾਸੇ ਟੀਵੀ ਹੈ। ਜੀ ਦੱਸੋ ਜੀ ਕੀ ਕਹਿਣਾ ਚਾਹੁੰਦੇ। ਹਾਂਜੀ ਮੈਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਆ, ਤੁਸੀਂ ਹਰ ਤਰ੍ਹਾਂ ਦਾ ਨਿਊਜ਼ ਦਿੰਦੇ ਆ। ਮੈਂ ਫੀਨਿਕਸ ਤੋਂ ਬੋਲਦੀ ਹਾਂ ਜੀ, ਅਸੀਂ ਕੈਲੀਫੋਰਨੀਆ ਤੋਂ ਮੂਵ ਹੋ ਕੇ ਆਏ ਹਾਂ। ਜਿਹੜਾ ਤੁਸੀਂ ਬਿਮਾਰੀ ਦੱਸਦੇ ਆ, ਫਰਵਰੀ ਚੜ੍ਹਦੀ ਦੇ ਵਿੱਚ ਮੇਰਾ ਮੁੰਡਾ ਇੱਕ ਥਾਂ ਮੀਟਿੰਗ ਤੇ ਗਿਆ ਸੀ, ਉੱਥੋਂ ਆਉਂਦਾ ਬਿਮਾਰ ਹੋ ਗਿਆ ਤੇ ਫਿਰ ਉਹਨੇ ਜਿੱਦਾਂ ਉਹਦੀਆਂ ਲੱਤਾਂ ਭਾਰ ਸਹਿਣੋਂ ਹਟ ਗਈਆਂ ਤੇ ਉਮਰ ਇਸ ਵੇਲੇ ਉਹਦੀ ਹੈਗੀ 40 ਸਾਲ ਦੀ। ਤੇ ਫਿਰ ਮੁੜ ਕੇ ਇੱਥੇ ਘਰੇ ਸਾਡੇ ਨਰਸ ਆਈ, ਉਹਨੇ ਇੱਕ ਬੈਗ ਉਹਦੇ ਗਲੂਕੋਜ਼ ਦਾ ਚੜਾਇਆ ਵੱਡਾ। ਤੇ ਉਸ ਤੋਂ ਬਾਅਦ ਫਿਰ ਕਰੋਨਾ ਬਾਅਦ ਮਸ਼ਹੂਰ ਹੋਇਆ। ਫਿਰ ਮੇਰੀ ਪੋਤੀ ਕਬ ਨਹੀਂ ਬਿਮਾਰ ਹੋ ਗਈ, ਫਿਰ ਅਸੀਂ ਡਾਕਟਰ ਦੇ ਲੈ ਕੇ ਗਏ, ਉਹ ਕਹਿੰਦੇ ਇਨਫੈਕਸ਼ਨ ਹੋ ਗਈ। ਫਿਰ ਮੇਰੀ ਛੋਟੀ ਪੋਤੀ ਹੋ ਗਈ, ਉਸ ਤੋਂ ਬਾਅਦ ਮੈਂ ਹੋ ਗਈ। ਤੇ ਜਦੋਂ ਇਹ ਫਿਰ ਬਾਅਦ ਵਿੱਚ ਕਰੋਨਾ ਮਸ਼ਹੂਰ ਹੋਇਆ ਤੇ ਇਸ ਬਿਮਾਰੀ ਦਾ ਕੋਈ ਪਤਾ ਨਹੀਂ, ਜਿਹਨੂੰ ਵੀ ਹੁੰਦੀ ਆ ਉਹ ਦੱਸ ਦਿਓ, ਇਹਦੇ ਵਿੱਚ ਕੋਈ ਲੁਕੋ ਵਾਲੀ ਗੱਲ ਨਹੀਂ ਹੈਗੀ। ਜੇ ਮੈਨੂੰ ਹੋਵੇ ਮੈਂ ਤਾਂ ਸਾਰਿਆਂ ਨੂੰ ਦੱਸਾਂ ਭਾਈ ਸਾਡੇ ਘਰ ਨਾ ਆਇਓ, ਅਸੀਂ ਠੀਕ ਨਹੀਂ ਹੈਗੇ। ਹਰ ਇੱਕ ਬੰਦੇ ਨੂੰ ਦੱਸਣਾ ਚਾਹੀਦਾ, ਹਰੇਕ ਬਿਮਾਰੀ ਦਾ ਇਲਾਜ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਅਗਲੇ ਨੂੰ ਪਤਾ ਲੱਗੂ। ਜੇ ਆਪਣੇ ਘਰ ਕੋਈ ਆ ਜਾਵੇ ਤਾਂ ਉਹ ਵੀ ਬੰਦਾ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਥੈਂਕ ਯੂ ਜੀ। ਹਾਂਜੀ ਥੈਂਕ ਯੂ ਤੁਹਾਡਾ ਬਹੁਤ ਕਾਕਾ, ਬਹੁਤ ਧੰਨਵਾਦ। ਤੁਸੀਂ ਹਰ ਇੱਕ ਤਰ੍ਹਾਂ ਦੀ ਖਬਰ ਦਿੰਦੇ ਆ, ਮਿਹਰਬਾਨੀ, ਬਹੁਤ ਧੰਨਵਾਦੀ। ਅਸੀਂ ਹੈਗੇ ਤਾਂ ਬਹੁਤ ਦੂਰ ਬੈਠੇ। ਕੋਈ ਨਹੀਂ, ਸ਼ੁਕਰੀਆ ਜੀ। ਥੋੜੇ ਦਿਨ ਪਹਿਲਾਂ ਜਿਹੜੇ ਆ ਕੇ ਇੱਥੇ ਮਿਲ ਕੇ ਗਏ ਸੀਗੇ, ਸਾਨੂੰ ਇੱਥੇ ਆਏ ਸੀਗੇ। ਸੋ ਕਿਸੇ ਪ੍ਰੋਗਰਾਮ ਦੇ ਉੱਤੇ ਜਿਹੜੇ ਉਹ ਫਰੈਜ਼ਨੋ ਨੂੰ ਇੱਧਰ ਆਏ ਸੀ, ਉਦੋਂ ਸਟੂਡੀਓ 'ਚ ਮਿਲ ਕੇ ਗਏ ਸੀਗੇ। ਅਤੇ ਉੱਦਾਂ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਇਹ ਇੱਕ ਸਮੱਸਿਆ ਜਿਹੜੀ ਹੈ ਕਈ ਕਮਿਊਨਿਟੀਜ਼ ਦੇ ਵਿੱਚ ਦੇਖੀ ਗਈ ਹੈ। ਜਿਹੜਾ ਕੋਈ ਬਿਮਾਰ ਹੋਇਆ ਉਹ ਦੱਸਦਾ ਨਹੀਂ ਹੈ ਅਤੇ ਕਈ ਥਾਵਾਂ ਦੇ ਉੱਤੇ ਹੋਰ ਜਿਹੜੇ ਉਹ ਤੁਰ ਫਿਰ ਆਉਂਦੇ ਨੇ।
ਉਹ ਜਾ ਕੇ ਕਈ ਵਾਰੀ ਪ੍ਰੋਗਰਾਮਾਂ 'ਚ ਜਾ ਕੇ ਮਿਲ ਗਿਲ ਆਉਂਦੇ ਨੇ ਲੋਕਾਂ ਨੂੰ, ਭਾਈ ਇਸ ਨੂੰ ਆਮ ਜਿਹੀ ਚੀਜ਼ ਨਾ ਦੇਖੋ। ਲੋਕ ਉਹ ਵਡਭਾਗੇ ਨੇ, ਸੁਭਾਗੇ ਨੇ ਜਿਨ੍ਹਾਂ ਦਾ ਬਚਾਅ ਹੋ ਜਾਂਦਾ ਆ। ਚਲੋ ਚੰਗੀ ਗੱਲ ਆ ਜਿਹਨਾਂ ਵੱਧ ਤੋਂ ਵੱਧ ਲੋਕਾਂ ਦਾ ਬਚਾਅ ਹੋਵੇ, ਪਰ ਤਕਰੀਬਨ 3.25 ਲੱਖ ਲੋਕ ਫਿਰ ਵੀ ਮਰ ਗਏ ਨੇ ਇਹਦੀਆਂ ਕੰਪਲੀਕੇਸ਼ਨਸ ਦੇ ਕਰਕੇ। ਸੋ ਇਸ ਨੂੰ ਅਜਾਈ ਨਾ ਸੋਚੋ ਵੀ ਜੇ ਤੁਹਾਡਾ ਸਰੀਰ ਤਗੜਾ ਆ ਵੀ ਤੁਸੀਂ ਇਸ ਨੂੰ ਝੱਲ ਸਕਦੇ ਆ, ਵੀ ਹਰ ਇੱਕ ਦਾ ਸਰੀਰ ਜਿਹੜਾ ਉਹ ਤਗੜਾ ਹੋਊਗਾ, ਝੱਲ ਸਕਦਾ ਆ। ਸੋ ਜਿੱਦਾਂ ਦੱਸਿਆ ਵੀ ਲੱਤਾਂ ਭਾਰ ਸਹਿਣੋਂ ਵੀ ਹਟ ਗਈਆਂ ਸੀਗੀਆਂ। 40 ਸਾਲ ਕੋਈ ਬਹੁਤੀ ਉਮਰ ਥੋੜ੍ਹੀ ਹੁੰਦੀ, ਜਵਾਨ ਉਮਰ ਹੁੰਦੀ ਆ। ਸੋ ਉਸ ਉਮਰ ਦੇ ਵਿੱਚ ਵੀ ਜਿਹੜਾ ਐਡਾ ਭੈੜਾ ਉਸ ਦਾ ਪ੍ਰਕੋਪ ਜਿਹੜਾ ਸਰੀਰ ਦੇ ਉੱਤੇ ਪੈ ਸਕਦਾ ਆ, ਵੀ ਰੱਬ ਨਾ ਕਰੇ ਜੇ ਕਿਸੇ ਨੂੰ ਹੋਰ 1-2 ਸਮੱਸਿਆਵਾਂ ਪਹਿਲਾਂ ਹੀ ਹੋਣ ਤੇ ਉਹ ਸਾਰਿਆਂ ਨੇ ਇਕੱਠੇ ਹੀ ਹਮਲਾ ਕਰ ਦੇਣਾ ਤੁਹਾਡੇ ਸਰੀਰ ਤੇ ਫਿਰ ਬਚਣ ਦੇ ਵਿੱਚ ਜਿਹੜੀ ਮੁਸ਼ਕਿਲਾਂ ਆ ਜਾਂਦੀਆਂ ਨੇ। ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਨੇ, ਜੁੜੇ ਹੋਏ ਨੇ ਆਪਣੇ ਨਾਲ ਸ਼ਰਨਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਅਸੀਂ ਵੀ ਰੈਡੀ ਹਾਂ ਜੀ। ਠੀਕ ਹੈ ਜੀ, ਚਲੋ ਹਾਂਜੀ ਬਿਲਕੁਲ, ਧੰਨਵਾਦ ਜੀ। ਥੈਂਕ ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਹੁਣ ਸਾਡਾ ਸਮਾਂ ਵੀ ਸਮਾਪਤੀ ਵੱਲ ਆ ਤੇ ਪ੍ਰੋਗਰਾਮ ਦਾ ਇਹ ਅਸੀਂ ਅੱਜ ਸਪੈਸ਼ਲ ਤਾਂ ਕਰਕੇ ਕਾਲਸ ਲਈਆਂ ਸੀ। ਅੱਜ ਸਵੇਰੇ ਹੀ ਜਿਹੜੀ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ 53 ਪੇਜਾਂ ਦੀ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਹੈਗੀ ਆ ਵੈਕਸੀਨ ਦੇ ਸੰਬੰਧ ਦੇ ਵਿੱਚ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਫਾਈਜ਼ਰ ਤੇ ਬਾਇਓਨਟੈਕ ਦਾ ਵੈਕਸੀਨ ਆ ਉਹ ਸੇਫ ਤੇ ਇਫੈਕਟਿਵ ਹੈਗਾ ਆ, ਤੇ ਜਿੰਨੀਆਂ ਵੀ ਫਾਈਂਡਿੰਗਸ ਹੁਣ ਤੱਕ ਕੀਤੀਆਂ ਆ 95% ਲੋਕਾਂ ਤੋਂ ਨੂੰ ਉਹ ਕਹਿੰਦੇ ਵੀ ਬਿਮਾਰ ਹੋਣ ਤੋਂ ਬਚਾਉਂਦਾ ਹੈਗਾ। ਸੋ ਇਹ ਵੀ ਦੱਸਦੇ ਜਾਈਏ ਜਿਹੜਾ ਡਾਟਾ ਆ 16 ਸਾਲ ਤੋਂ ਉੱਪਰ ਦੇ ਲੋਕਾਂ ਲਈ ਆ। ਇੱਕ ਹੋਰ ਸਟੱਡੀ ਜਿਹੜੀ ਚੱਲ ਰਹੀ ਆ ਜਿਹੜੀ 12 ਸਾਲ ਤੋਂ ਲੈ ਕੇ 15 ਸਾਲ ਦੇ ਬੱਚਿਆਂ ਵਿੱਚ ਆ, ਉਹਦਾ ਹਜੇ ਡਾਟਾ ਜਿਹੜਾ ਆ ਹਜੇ ਤੱਕ ਉਸ ਏਜ ਗਰੁੱਪ ਦਾ ਨਹੀਂ ਆਇਆ। ਸੋ ਇਹ ਹੁਣ ਤੱਕ ਜਿਹੜਾ ਇਹ ਡਾਟਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਫਾਈਜ਼ਰ ਤੇ ਬਾਇਓਨਟੈਕ ਕੰਪਨੀ ਵੱਲੋਂ ਦਿੱਤਾ ਗਿਆ ਹੈ 16 ਸਾਲ ਤੋਂ ਲੈ ਕੇ ਉੱਪਰ ਏਜ ਦੇ ਉਮਰ ਦੇ ਲੋਕ ਜਿਹੜੇ ਆ ਉਹਨਾਂ ਦੇ ਲਈ ਹੈਗਾ। ਜੀ ਬਿਲਕੁਲ। ਸੋ ਇਹਦੇ ਜਿਹੜੀ ਰਿਪੋਰਟ ਆ ਉਸ ਦੇ ਵਿੱਚ ਜੇ ਦੱਸਦੇ ਜਾਈਏ ਵੀ ਅੱਧੇ ਲੋਕਾਂ ਨੂੰ ਦੇਖੋ ਵੈਕਸੀਨ ਦਿੱਤੀ ਜਾਂਦੀ ਆ ਤੇ ਅੱਧਿਆਂ ਨੂੰ ਪਲਸੀਬੋ ਯਾਨੀ ਕਿ ਇਕੱਲਾ ਪਾਣੀ ਦਾ ਟੀਕਾ ਹੀ ਜਿਹੜਾ ਉਹ ਲਾਇਆ ਜਾਂਦਾ ਆ। ਜਿਨ੍ਹਾਂ ਨੂੰ ਪਲਸੀਬੋ ਮਿਲਿਆ ਸੀ ਯਾਨੀ ਕਿ ਜਿਨ੍ਹਾਂ ਨੂੰ ਵੈਕਸੀਨ ਨਹੀਂ ਸੀ ਦਿੱਤੀ ਗਈ, ਉਹਨਾਂ ਵਿੱਚੋਂ 162 ਲੋਕ ਜਿਹੜੇ ਬਿਮਾਰ ਹੋਏ ਕੋਵਿਡ ਦੇ ਕਰਕੇ, ਤੇ ਜਿਨ੍ਹਾਂ ਨੂੰ ਵੈਕਸੀਨ ਮਿਲੀ ਸੀ ਉਹਨਾਂ ਦੇ ਵਿੱਚੋਂ 8 ਲੋਕ ਜਿਹੜੇ ਉਹ ਬਿਮਾਰ ਹੋਏ। ਜਿਨ੍ਹਾਂ ਨੂੰ ਵੈਕਸੀਨ ਮਿਲੀ ਸੀ ਉਹਨਾਂ ਦੇ ਵਿੱਚ ਸਵੀਅਰਲੀ ਯਾਨੀ ਕਿ ਜ਼ਿਆਦਾ ਬਿਮਾਰ ਜਿਹੜਾ ਉਹ ਕੋਈ ਵੀ ਨਹੀਂ ਹੋਇਆ, ਜਦ ਕਿ ਜਿਨ੍ਹਾਂ ਨੂੰ ਪਲਸੀਬੋ ਮਿਲਿਆ ਸੀ ਉਹ ਸਵੀਅਰਲੀ ਜਿਹੜੇ ਬਿਮਾਰ ਹੋਣ ਵਾਲੇ ਸੀਗੇ ਉਹ ਸੀਗੇ 10 ਜਾਣੇ। ਸੋ ਇਹ ਜਿਹੜਾ ਪਾਰਟਿਸਪੈਂਟਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਇਸ ਵੈਕਸੀਨ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈਗੀ ਆ। ਅਤੇ ਵੈਕਸੀਨ ਲੱਗਣ ਵਾਲਿਆਂ ਦੇ ਵਿੱਚ ਤਕਰੀਬਨ 50% ਹੀ ਜਿਹੜਾ ਔਰਤਾਂ ਅਤੇ 50% ਹੀ ਜਿਹੜੇ ਮਰਦ ਆ ਉਹਨਾਂ ਨੂੰ ਲਾਈਆਂ ਗਈਆਂ ਸੀਗੀਆਂ। ਸੋ ਇਹ ਕਾਫੀ ਡਿਟੇਲਡ ਰਿਪੋਰਟ ਜਿਹੜੀ ਉਹ ਇਸ ਟਾਈਮ FDA ਨੇ ਆਪਣੇ ਜਿਹੜੇ ਉਹ ਪੇਸ਼ ਕੀਤੀ। ਆਪਣੇ ਕੁਛ ਕੁ ਹੋਰ ਕਾਲਰਸ ਆਪਾਂ ਲਵਾਂਗੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੇਖੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਦਿੰਦੇ ਹੋ। ਬੱਲੇ ਬੱਲੇ, ਉਸ ਦਿਨ ਵੀ ਤੁਸੀਂ ਬਹੁਤ ਕਵਰੇਜ ਕੀਤਾ ਜਿਹੜੀ ਰੈਲੀ ਹੋਈ ਸੀਗੀ। ਧੰਨਵਾਦ ਜੀ। ਬਾਕੀ ਇਹ ਟੀਕੇ ਬਾਰੇ ਹੈ ਵੀ ਅਸੀਂ 80 ਸਾਲ ਆ ਮੇਰੀ ਉਮਰ ਜੀ, ਮੇਰੀ ਵਾਈਫ ਵੀ 75 ਸਾਲ ਦੀ ਆ। ਅਸੀਂ ਤਾਂ ਇੰਡੀਆ ਜਾਣ ਤੋਂ ਬੈਠੇ ਹਾਂ। 2 ਵਾਰ ਅਸੀਂ ਟਿਕਟ ਬੁੱਕ ਕਰਾਈ, ਕੈਂਸਲ ਕਰਾਈ ਹੈ। ਪ੍ਰਮਾਤਮਾ ਕਰੇ ਛੇਤੀ ਆਵੇ, ਛੇਤੀ ਲਵਾਈਏ। ਬਾਕੀ ਤੁਹਾਡਾ ਜਿਹੜਾ ਪ੍ਰੋਗਰਾਮ ਆ ਵੀਰੇ, ਬਸ ਮੈਂ ਨਹੀਂ ਕਹਿ ਸਕਦਾ, ਬਸ ਵਾਹਿਗੁਰੂ ਜਾਣਦਾ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ। ਪ੍ਰਮਾਤਮਾ ਏਦਾਂ ਹੀ ਚੱਲਦਾ ਰਹੇ ਕੰਮ। ਧੰਨਵਾਦ ਜੀ, ਬੜੀ ਮਿਹਰਬਾਨੀ ਸੇਖੋਂ ਜੀ, ਧੰਨਵਾਦ। ਸ਼ੁਕਰੀਆ। ਤੁਸੀਂ ਬਹੁਤ ਕਵਰੇਜ ਕਰਦੇ ਹੋ। ਸ਼ਾਬਾਸ਼ ਹੈ, ਸ਼ਾਬਾਸ਼ ਹੈ ਤੁਹਾਡੇ। ਮੇਰੇ ਕੋਲ ਦਾ ਲਫ਼ਜ਼ ਨਹੀਂ ਮੇਰੇ ਭਰਾ। ਥੈਂਕ ਯੂ। ਰਹੋ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਸੋ ਬਿਲਕੁਲ ਇਹੀ ਇੱਦਾਂ ਦੀ ਹੱਲਾਸ਼ੇਰੀ ਦੀ ਜਿਹੜੀ ਆ ਉਹ ਹਮੇਸ਼ਾ ਜ਼ਰੂਰਤ ਰਹਿੰਦੀ ਆ ਅਤੇ ਤੁਸੀਂ ਜਿਹੜੇ ਆ ਹਮੇਸ਼ਾ ਸਪੋਰਟ ਕਰਦੇ ਹੋ। ਇਸ ਚੀਜ਼ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਹਰਜੋਤ ਸਿੰਘ ਜੀ ਬਿਲਕੁਲ, ਸੋ ਤਕਰੀਬਨ ਸਾਰੇ ਹੀ ਜਿੰਨੇ ਆਪਣੇ ਕਾਲਰ ਸੀਗੇ ਉਹ ਟੀਕਾ ਲਵਾਉਣ ਦੇ ਲਈ ਜਿਹੜੇ ਉਹ ਰੈਡੀ ਸੀਗੇ। ਹਾਂ, ਹਰ ਇੱਕ ਦੇ ਜਿਹੜੇ ਪ੍ਰਸ਼ਨ ਆ ਉਹ ਸੀਗੇ, ਕਈਆਂ ਦੇ ਪ੍ਰਸ਼ਨ ਸੀਗੇ, ਕਈ ਜਿਹੜੇ ਆ ਪੂਰੀ ਤਰ੍ਹਾਂ ਸਪੋਰਟ ਦੇ ਵਿੱਚ ਸੀਗੇ, ਕਈਆਂ ਦੇ ਕੁਝ ਸਵਾਲ ਸੀਗੇ। ਸੋ ਇੰਨਾ ਕੁ ਜਿਹੜਾ ਆ ਉਹ ਵਿਚਾਰਾਂ ਦੇ ਵਿੱਚ ਫਰਕ ਆ ਉਹ ਹੁੰਦਾ ਹੀ ਆ ਅਤੇ ਹੋਣਾ ਵੀ ਚਾਹੀਦਾ। ਸਵਾਲ ਜਿਹੜੇ ਉਹ ਜ਼ਰੂਰ ਕਰਨੇ ਚਾਹੀਦੇ ਆ ਵੀ ਕਿੱਥੋਂ ਆ ਰਹੀ ਆ, ਕਿਵੇਂ ਆ ਰਹੀ ਆ, ਕਿਵੇਂ ਜਿਹੜਾ ਕੁਛ ਹੋ ਰਿਹਾ। ਪਰ ਹਾਂ, ਵਾਜਿਬ ਸਵਾਲ ਹੋਣੇ ਚਾਹੀਦੇ। ਕੌਨਸਪੀਰੇਸੀ ਥਿਊਰੀਆਂ ਵਾਲੇ ਪਾਸੇ ਨੂੰ ਨਹੀਂ ਜਿਹੜਾ ਆ ਉਹ ਜਾਣਾ ਚਾਹੀਦਾ। ਜੀ ਆਖੇ ਜੀ ਸੋਰੋਜ਼ ਦੀ ਕੰਪਨੀ ਆ ਅਤੇ ਇੱਦਾਂ ਆ ਅਤੇ ਉੱਦਾਂ ਆ, ਇਹਨਾਂ ਨੇ ਤੁਹਾਨੂੰ ਕੰਟਰੋਲ ਕਰ ਲੈਣਾ ਇਸ ਦੇ ਜ਼ਰੀਏ। ਭਾਈ ਕੰਟਰੋਲ ਉਹ ਆਲਰੇਡੀ ਤੁਹਾਡੇ 'ਤੇ ਕਰੀ ਰੱਖੇ ਆ। ਉਹ ਹਰ ਇੱਕ ਚੀਜ਼ ਤੁਹਾਡੇ ਬਾਰੇ ਪਹਿਲੋਂ ਹੀ ਜਿਹੜੇ ਬੜੇ ਚਿਰ ਤੋਂ ਉਹ ਜਾਣਦੇ ਹੈਗੇ ਨੇ। ਸੋ ਹੋਰ ਕਾਲਸ ਤਾਂ ਆਪਾਂ ਜਿਹੜੀਆਂ ਨਹੀਂ ਲੈ ਸਕਾਂਗੇ ਅਤੇ ਫਿਰ ਆਪਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ 'ਚ ਇਸ ਦੇ ਬਾਰੇ ਗੱਲਬਾਤ ਜ਼ਰੂਰ ਕਰਦੇ ਰਹਾਂਗੇ। ਜੀ ਹਰਜੋਤ ਸਿੰਘ ਜੀ। ਫਿਰ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਪੰਜਾਬੀ ਰੇਡੀਓ USA ਦੇ ਤੁਸੀਂ ਜਿੰਨੇ ਵੀ AM FM ਸਟੇਸ਼ਨ 'ਤੇ ਤਾਂ ਸੁਣਦੇ ਹੀ ਹੋ,
ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੀ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਤੇ YouTube ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇਹ ਫ੍ਰੀ ਆ YouTube, ਕਿਉਂਕਿ ਉੱਥੇ ਬਹੁਤ ਸਾਰੇ ਜਿਹੜੀਆਂ ਸਾਡੀਆਂ ਹੁਣ ਕਿਸਾਨ ਪ੍ਰੋਟੈਸਟ ਜਿਹੜਾ ਹੋਇਆ ਸੀ ਫਾਰਮਰਸ ਦੇ ਹੱਕ ਦੇ ਵਿੱਚ, ਘੰਟਿਆਂ ਬੱਧੀ ਉਹਦੀ ਕਵਰੇਜ ਜਿਹੜੀ ਆ YouTube ਤੇ ਵੀ ਪਈ ਆ, ਫੇਸਬੁੱਕ ਤੇ ਵੀ। ਜਿਹੜਾ ਕੋਈ ਮਿਸ ਕਰ ਗਿਆ ਉਸ ਨੂੰ ਜੁਆਇਨ ਕਰ ਸਕਦੇ ਹੋ। ਜਾਂਦੇ ਜਾਂਦੇ ਸਾਂਝੀ ਕਰਦੇ ਜਾਈਏ, ਕਹਿੰਦੇ ਵੀ ਜਿਹੜੀ ਸਟਿਮੂਲਸ ਨੈਗੋਸ਼ੀਏਸ਼ਨ ਆ ਉਹ ਫਿਰ ਇੱਕ ਵਾਰੀ ਕਲੈਪਸ ਹੋ ਸਕਦੀ ਹੈਗੀ ਆ, ਇੱਕੋ ਮੁੱਦੇ ਨੂੰ ਲੈ ਕੇ ਵੀ ਕੰਪਨੀਆਂ ਨੂੰ ਸੂ ਕੀਤਾ ਜਾ ਸਕਦਾ ਜੇ ਆਊਟਬ੍ਰੇਕ ਹੁੰਦੀ ਆ। ਸੋ ਉਹਦੇ ਬਾਰੇ ਅਪਡੇਟ ਆਪਾਂ ਸ਼ਾਮ ਨੂੰ ਹੋਪਫੁਲੀ ਕੋਈ ਨਾ ਕੋਈ ਹੋਊਗੀ ਜ਼ਰੂਰ ਸਾਂਝੀ ਕਰਾਂਗੇ। ਤੇ ਹੁਣ ਤੋਂ ਬਾਅਦ ਪ੍ਰੋਗਰਾਮ ਹੋਊਗਾ ਆਤਮਿਕ ਆਨੰਦ ਜੀ। ਉਸ ਤੋਂ ਬਾਅਦ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ 11 ਵਜੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, ਤੇ ਫਿਰ ਜਿਹੜਾ ਜੀ 4 ਵਜੇ ਅੱਜ ਜਿਹੜਾ ਪ੍ਰੋਗਰਾਮ ਸਿਹਤ ਸੰਭਾਲ ਦਾ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਵਾਂਗੇ, ਜਿਸ ਦੇ ਵਿੱਚ ਤੁਹਾਡੀਆਂ ਜਿਹੜੀਆਂ ਕਾਲਸ ਲੈਂਦੇ ਨੇ ਮੰਗਲਵਾਰ ਦੇ ਪ੍ਰੋਗਰਾਮ 'ਚ। ਅਤੇ ਉਸ ਤੋਂ ਬਾਅਦ ਦੇ ਵਿੱਚ ਸ਼ਾਮ ਦੇ ਜਿਹੜੇ ਦੀਵਾਨ ਆ, ਫਿਰ 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਜਿਹੜਾ ਬੁਲੇਟਿਨ ਆ ਉਹ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾਊਗਾ। 8 ਵਜੇ ਤੋਂ 8:15 ਵਜੇ ਤੱਕ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਸੋ ਇੱਦਾਂ ਹੀ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭਨਾਂ ਨੂੰ ਹੀ ਪਿਆਰ, ਸਤਿਕਾਰ, ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA KCVR 1570 AM Stockton